नहीं ਤੁਹਾਨੂੰ भी पता ही आ, तुसीं भी इत्थे वसदे आ, सानू पुछण दे आ, ਤੁਹਾਨੂੰ नहीं पता रंगला होया कि नहीं होया? ਤੁਹਾਨੂੰ भी पता की हो रहा अपने पंजाब दे विच, किद्दां दुनिया इत्थे क्यों चार ना थोड़े सड़कों ते बैठे 6 महीने हो गए सप्पां दी सीआं मੱਝਾਂ ਨੂੰ। एक दिन बच्चा घरों बाहर रहे ना तो वक्त पै जाता। ये इन्हां दे कुत्ते भी एसियां 'ਚ सौंदे, बंदे ते किन्ने किन्ने गनमैन रखे ने। ਇਹਦੇ ਘਰ ਵਾਲੀ ਦਾ ਆਪਣਾ ਤਾਂ ਕਹਿੰਦੀ ਵੀ ਮੈਂ ਗੋਰੇ ਇੱਥੇ ਸੱਦ ਲੈਣੇ ਕੰਮ ਕਰਨੇ, ਇਹ ਤਾਂ ਇੱਥੇ ਵਾਲਿਆਂ ਨੂੰ ਨਹੀਂ ਕੰਮ ਦੇ ਇਹਨਾਂ ਨੂੰ ਕੰਮ ਕਰਨਾ ਪੈਣਾ, ਇਹਨਾਂ ਨੂੰ ਆਪ ਨੂੰ ਗਾਂ ਬਣਦੇ ਨਹੀਂ ਐਮਐਲਏ ਮੰਤਰੀ ਨਹੀਂ ਬਣਦਾ ਭਗਵੰਤ ਮਾਨ ਜਿੱਥੋਂ ਤੱਕ ਮਰਜ਼ੀ ਜੋ ਲਾ ਲਓ। ਕਿਹੜਾ ਕੰਮ ਕਰੂ ਫੇ? ਆਹੇ ਕਰੂਗਾ ਜਿਹੜਾ ਅੱਗੇ ਨਾਚ ਵਾਲਾ ਕਰਦਾ। ਅੱਛਾ, ਜਿਹੜਾ ਅੱਗੇ ਕਰਦਾ ਇਹ ਅੱਗੇ ਵੀ ਨਾਚ ਵਾਲਾ ਇਹਦੇ ਕੋਲ। ਕੇਂਦਰ ਦੀਆਂ ਨੀਤੀਆਂ ਦੇ ਉੱਤੇ ਭਗਵੰਤ ਮਾਨ ਚੱਲ ਪਿਆ ਏ, ਕਿਉਂਕਿ ਹੱਥ ਉੱਤੇ ਉਹਨਾਂ ਦਾ ਨਾ ਪਿਛੇ ਬੀਜੇਪੀ ਦਾ ਹੱਥ ਏ ਪੂਰਾ। ਅਸੀਂ ਸ਼ਰੇਆਮ ਇਹ ਗੱਲ ਕਹਿੰਦੇ ਕਿ ਅਮਿਤ ਸ਼ਾਹ ਦਾ ਭਗਵੰਤ ਮਾਨ ਦੇ ਸਿਰ ਤੇ ਹੱਥ ਏ। ਸਾਡੇ ਤੇ ਮੌਤ ਹੋ ਗਈ ਤੇ ਖੜਾ ਸੋਚੀ ਜਾਂਦੇ ਆ ਵੀ ਕਿੱਦਾਂ ਜਾਵਾਂ ਕੀ ਕਰਾਂ। ਜਾਵਾਂਗੇ ਤਾਂ ਜ਼ਰੂਰ, ਮੇਰੇ ਜਾਂਦੇ ਨੂੰ ਤਾਂ ਸੰਸਕਾਰ ਕਰ ਦੇਣਾ ਪੁੱਤ ਉਹਨਾਂ, ਮੈਂ ਤਾਂ ਮੂੰਹ ਵੀ ਨਹੀਂ ਦੇ ਸਕਣਾ ਉਹਦਾ। ਸਹੀ ਗੱਲ 10,000 ਰੁਪਈਆ ਕਿੱਲੇ ਮਗਰ 10-12,000 ਰੁਪਈਆ ਕਿੱਲੇ ਮਗਰ ਘਟਣ ਡਿਆ ਵਾ। ਜਿੱਥੇ 2325 ਰੁਪਈਆ ਰੇਟ ਆ ਤੇ 2018 ਨੂੰ 1900 ਨੂੰ ਵਿਕਣ ਡਿਆ ਝੋਨਾ। ਅਫਸਰਾਂ ਦੇ ਵਿੱਚ ਤੇ ਸਰਕਾਰ ਦੇ ਵਿੱਚ ਤਾਲਮੇਲ ਦੀ ਕਮੀ ਤਾਂ ਹੈ ਹੀ ਹੈ। ਇਸ ਪਾਰਟੀ ਤੋਂ ਸਾਨੂੰ ਆਸ ਸੀ, ਆਸ ਸਾਨੂੰ ਇਹਨਾਂ ਤੋਂ ਵੀ ਕੋਈ ਨਹੀਂ। ਕਹਿ ਲਈਏ ਵੀ ਇਹ ਚੁਆਇਸ ਨਹੀਂ ਸੀ, ਅੱਕ ਜ਼ਿਆਦਾ ਗਏ ਸੀ ਉਹਨਾਂ ਤੋਂ। ਹਾਂਜੀ ਹਾਂਜੀ ਹਾਂਜੀ, ਇਹ ਨਾ ਸੋਚਣ ਵੀ ਅਸੀਂ ਆਪਣੇ ਦਮ ਤੇ ਆਏ ਆ। ਦਮ ਤੇ ਨਹੀਂ ਆਏ, ਦਮ ਦਾ ਤਾਂ ਹੁਣ ਪਤਾ ਲੱਗੂ 27 ਵਿੱਚ। ਜਦੋਂ ਆਂਦੀਆਂ ਵੋਟਾਂ ਵੇਲੇ ਆ ਜਿਹੜੀ ਇੰਨੀ ਪਬਲਿਕ ਨੇ, ਇੱਕ ਵੋਟ ਨਹੀਂ ਜੇ ਇਹਨਾਂ ਨੂੰ ਪੈਣੀ। ਇਹ ਤੁਸੀਂ ਦੇਖ ਲੈਣਾ ਆਂਦੀ ਵਾਰੀ ਸਰਕਾਰ ਇਹ ਜਿਵੇਂ ਕਹਿੰਦੀਆਂ ਨਾ ਵੀ ਅਸੀਂ ਇੰਨਾ ਕੁਛ ਕਰਤਾ, ਅਸੀਂ ਇਹ ਕਰਤਾ ਬਦਲਾ। ਵੀਰ ਜੀ ਇੱਕ ਵੋਟ ਨਹੀਂ ਪੈਣੀ ਇਹਨਾਂ ਨੂੰ ਆ ਜਿਹੜਾ ਆਹ ਵਾਲੇ ਕੰਮ ਦੇ ਨਾਲ। ਜਿੰਨੇ ਵੀ ਸਾਡੇ ਇੱਥੇ ਪ੍ਰਵਾਸੀ ਮਜ਼ਦੂਰ ਆਏ ਉਹ ਕਿੰਨੇ ਕੁ ਪੜੇ ਆ? ਸਹੀ ਗੱਲ। ਪਹਿਲਾਂ ਮੈਨੂੰ ਇਸ ਸਵਾਲ ਦਾ ਜਵਾਬ ਦਿਓ, ਕਿੰਨੇ ਕੁ ਪੜੇ ਆ ਕੇ ਕਰਦੇ ਮਜ਼ਦੂਰੀ? ਸਾਡੇ ਬੰਦੇ ਇੱਥੇ ਵੈਲ ਐਜੂਕੇਟਡ ਬਣਨ ਦੇ ਬਾਵਜੂਦ ਵੀ ਜਾ ਕੇ ਉੱਥੇ ਮਜ਼ਦੂਰੀ ਨਹੀਂ ਮਿਲਣ ਦੀ। ਉਹ ਸਾਡੇ ਨਾਲ ਤਾਂ ਫਿਰ ਤੁਹਾਡੇ ਨਾਲ ਤਾਂ ਫਿਰ ਦੂਜਾ ਦੇਸ਼ ਚੰਗਾ ਜਿਹਨੇ ਪੜ੍ਹੇ ਲਿਖੇ ਮਜ਼ਦੂਰ ਸੱਦ ਲਏ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਢਿਲਵਾਂ ਟੋਲ ਪਲਾਜ਼ਾ ਦੇ ਉੱਪਰ ਇਸ ਸਮੇਂ ਮੌਜੂਦ ਹੈ। ਅੰਮ੍ਰਿਤਸਰ ਵਾਲਾ ਰੋਡ ਹੈ। ਇਸ ਰੋਡ ਦੇ ਉੱਪਰ ਇਸ ਟੋਲ ਪਲਾਜ਼ੇ ਨੂੰ ਇਸ ਸਮੇਂ ਕਿਸਾਨਾਂ ਦੇ ਵੱਲੋਂ ਬੰਦ ਕਰ ਦਿੱਤਾ ਗਿਆ। ਬੀਤੇ ਦਿਨੀ ਕਾਲ ਦਿੱਤੀ ਗਈ ਸੀ। ਬੰਦ ਕਰਨ ਦਾ ਕਾਰਨ ਇਹੀ ਹੈ ਕਿ ਕਿਸਾਨਾਂ ਦੇ ਵੱਲੋਂ ਆਪਣੀ ਫਸਲ ਨੂੰ ਪਕਾ ਕੇ ਵੱਢ ਕੇ ਮੰਡੀਆਂ ਦੇ ਵਿੱਚ ਲਿਜਾਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ, ਪਰ ਮੰਡੀਆਂ ਦੇ ਵਿੱਚ ਸਰਕਾਰੀ ਖਰੀਦ ਹਾਲੇ ਤੱਕ ਨਹੀਂ ਹੋ ਰਹੀ। ਸਭ ਤੋਂ ਪਹਿਲਾਂ ਰੇੜਕਾ ਸ਼ੁਰੂ ਹੋਇਆ ਸੀਗਾ ਆਪਸ ਦੇ ਵਿੱਚ ਕਿਸਾਨ ਜਥੇਬੰਦੀਆਂ ਦਾ, ਉਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਜਿਹੜੀਆਂ ਆੜਤੀਆ ਧਿਰਾਂ ਨੇ ਉਹਨਾਂ ਦਾ, ਮਜ਼ਦੂਰ ਧਿਰਾਂ ਦਾ। ਇਸੇ ਤਰ੍ਹਾਂ ਚੱਲਦਾ ਇਹ ਰੇੜਕਾ ਹਾਲੇ ਤੱਕ ਸਮਾਪਤ ਹੋਣ ਦਾ, ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਸੈਲਰ ਮਾਲਕਾਂ ਨੇ ਵੀ ਲਗਾਤਾਰ ਸੰਘਰਸ਼ ਕੀਤਾ ਕਿ ਉਹਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਨੇ। ਜਿਹੜਾ ਪਹਿਲਾਂ ਦਾ ਸੈਲਰਾਂ ਦੇ ਵਿੱਚ ਪਿਆ ਹੋਇਆ ਝੋਨਾ ਹੈ ਉਸ ਦੀ ਲਿਫਟਿੰਗ ਨਹੀਂ ਹੋ ਰਹੀ। ਪਰ ਹੁਣ ਕਿਸਾਨ ਇਸ ਗੱਲ ਨੂੰ ਲੈ ਕੇ ਸੜਕਾਂ ਦੇ ਉੱਪਰ ਉਤਰੇ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਹੀ ਜਾਣਦੇ ਹਾਂ ਕਿ ਕੀ ਮਾਮਲਾ ਹੈ। ਅੱਛਾ, ਇੱਧਰ ਕਰ ਲੈਣੇ ਆ। ਹਾਂਜੀ। ਸਤਿ ਸ਼੍ਰੀ ਅਕਾਲ ਬਜ਼ੁਰਗੋ, ਠੀਕ ਹੋ ਸਤਿ ਜੀ? ਸ਼੍ਰੀ ਅਕਾਲ, ਠੀਕ ਆ ਜੀ। ਅੱਛਾ, ਅੱਜ ਫੇਰ ਸੜਕ ਤੇ ਫੇਰ ਬਿਠਾਤੇ। ਹੁਣ ਤਾਂ ਫਸਲ ਵੱਢਣ ਦਾ ਟਾਈਮ ਸੀ, ਪੈਸੇ ਆਉਣੇ ਸੀ ਚਾਰ, ਕੀ ਹੋ ਗਿਆ? ਨਾ ਤਾਂ ਝੋਨਾ ਵਿਕਦਾ ਤੇ ਨਾ ਹੋਰ ਕੋਈ ਕੰਮ। ਪਰਾਲੀ ਸਾੜਨ ਤੋਂ ਵੀ ਰੋਕ ਲਾਤੀ ਹੈ ਸਾਡੇ ਤੇ। ਕੀ ਕਰੀਏ? ਪਰਾਲੀ ਫੈਸਿਲਿਟੀ ਦਿੰਦੀ ਸਰਕਾਰ, ਹਾਂਜੀ, ਨਾ ਕੋਈ ਫੈਸਿਲਿਟੀ ਦਿੰਦੀ ਸਰਕਾਰ, ਤੇ ਪਰਾਲੀ ਸਾੜਨ ਤੇ ਵੀ ਰੋਕ ਲਾਈ ਆ। ਬਾਕੀ ਝੋਨਾ ਤਾਂ ਵਿਕਦਾ ਨਹੀਂ ਮੰਡੀਆਂ 'ਚ। 10,000 ਰੁਪਈਆ ਘਾਟਾ ਪੈਂਡਿਆ ਕਿੱਲੇ ਮਗਰ। ਜ਼ਿਮੀਂਦਾਰ ਕਿੱਧਰ ਨੂੰ ਜਾਣਗੇ? ਕਿੱਧਰ ਨੂੰ ਜਾਣਗੇ ਜ਼ਿਮੀਂਦਾਰ? ਜੀ ਜੀ। ਇਹ ਸਰਕਾਰਾਂ ਦਾ ਬਿਲਕੁਲ ਨਾਕਾਮ ਹੋ ਗਈਆਂ ਇਸ ਕੰਮ ਦੇ ਵਿੱਚ। ਕੀ ਲੱਗਦਾ ਸਰਕਾਰ ਨਾਕਾਮ ਕਾਤੇ ਹੋ ਗਈ? ਹਰੇਕ ਸਾਲ ਅੱਗੇ ਵਿਕਦਾ ਸੀ, ਉਸੇ ਤਰ੍ਹਾਂ ਐਤਕੀ ਵਿਕਣਾ ਸੀ। ਇਹ ਸਰਕਾਰ ਕਿੱਥੇ ਸੁੱਤੀ ਰਹਿ ਗਈ ਵੀ ਭਾਈ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਤਿਆਰੀ ਵੀ ਕਰਨੀ ਹੁੰਦੀ ਆ? ਇਹ ਸੁੱਤੀ ਪਈ ਹੈ ਤਾਂ ਅੱਜ ਇਲੈਕਸ਼ਨਾਂ 'ਚ ਰੁੱਝੇ ਰਹਿੰਦੇ ਇਹਨਾਂ ਨੇ। ਮਤਲਬ ਇਹਨਾਂ ਨੂੰ ਜ਼ਿਮੀਂਦਾਰਾਂ ਦਾ ਕੀ ਫਿਕਰ ਆ? ਜ਼ਿਮੀਂਦਾਰਾਂ ਦਾ ਕੋਈ ਫਿਕਰ ਨਹੀਂ ਹੈਗਾ ਇਹਨਾਂ ਨੂੰ। ਅੱਛਾ, ਤੇ ਕਹਿੰਦੇ ਜਿਹੜਾ ਪਰਾਲੀ ਨੂੰ ਅੱਗ ਲਾਊ ਉਹਨੂੰ ਰੈੱਡ ਐਂਟਰੀ 'ਚ ਪਾ ਦੇਣਾ, ਨਾ ਤਾਂ ਹਥਿਆਰ ਲੈ ਸਕੂ ਤੇ ਬਾਹਰ ਜਾਣਾ ਵੀ ਔਖਾ ਹੋ ਜੂ। ਬੰਦ ਕਰ ਦਿੱਤੀ ਪਰਾਲੀ ਸਾੜਨੀ, ਤੇ ਵੈਸੇ ਬੰਦ ਕਰ ਦਿੱਤੀ ਬਿਲਕੁਲ ਹੀ। ਵੈਸੇ ਸਾੜਨੀ ਚਾਹੀਦੀ ਆ ਪਰਾਲੀ ਬਾਪੂ ਜੀ? ਨਹੀਂ, ਅਸੀਂ ਕਦੋਂ ਕਹਿੰਦੇ ਸਾੜਨੀ? ਸਾਨੂੰ ਕੋਈ ਫੈਸਿਲਿਟੀ ਤੇ ਦੇਣ, ਮਤਲਬ ਸੰਦ ਲੈ ਕੇ ਦੇਣ। ਹਾਂ, ਅਸੀਂ ਕਦੋਂ ਕਹਿੰਦੇ? ਅਸੀਂ ਤਾਂ ਖੁਦ ਕਹਿੰਦੇ ਸਬਸਿਡੀ ਦੇਣੀ ਚਾਹੀਦੀ ਆ ਨਾ। 3000 ਰੁਪਏ ਮੰਗਦੇ ਜਿਹੜੇ ਇਕੱਠੀ ਕਰਦੇ ਪਰਾਲੀ। ਅੱਛਾ, ਸਹੀ ਆ। ਸਬਸਿਡੀ ਮਿਲਣੀ ਚਾਹੀਦੀ ਵੀ ਸਬਸਿਡੀ ਮਿਲੇ, ਬੰਦਾ ਆਪਣੀ ਪਰਾਲੀ ਸਾਂਭ ਲਵੇ। ਦਿੰਦੇ ਕੱਖ ਨਹੀਂ ਤੇ ਸਬਸਿਡੀ ਕਿੱਥੋਂ ਮਿਲਣੀ? ਦਿੰਦੇ ਹੀ ਨਹੀਂ ਤੇ ਉਹਨਾਂ ਦੇ ਦੇਣੇ ਕੱਖ ਨਹੀਂ ਤੁਹਾਨੂੰ। ਝੋਨੇ ਦੇ ਵੀ ਪੈਸੇ ਨਹੀਂ ਪੂਰੇ ਵੱਟ ਹੁੰਦੇ ਤੇ 10,000 ਰੁਪਈਆ ਕਿੱਲੇ ਮਗਰ 10-12,000 ਰੁਪਈਆ ਕਿੱਲੇ ਮਗਰ ਘਟਣ ਡਿਆ ਵਾ। ਘਟਣ ਡਿਆ ਆ। ਝੋਨੇ ਦੇ ਵੀ ਪੈਸੇ ਨਹੀਂ ਪੂਰੇ ਵੱਟ ਹੁੰਦਾ। ਜਿੱਥੇ
ਜਿੱਥੇ 2325 ਰੁਪਏ ਰੇਟ ਆ ਤੇ 2018 ਨੂੰ 1900 ਨੂੰ ਵਿਕਣ ਡਿਆ ਝੋਨਾ। ਬਾਪੂ ਜੀ ਮੈਂ ਖੁਦ ਕਹਿੰਦੇ ਵੇਚ ਕੇ ਆਇਆ। ਕਹਿੰਦੇ ਜਿਹੜਾ ਸਰਕਾਰ ਕਹਿ ਰਹੀ ਸੀ ਵੀ ਇਹ ਫੂਸਾ ਜਾਂ ਪਤਾ ਨਹੀਂ ਕਿਹੜਾ ਲਾਓ ਨੰਬਰ ਕੋਈ ਦੱਸਦੇ ਸੀ, ਉਹ ਤਾਂ ਆੜਤੀਏ ਕਹੀ ਜਾਂਦੇ ਵੀ ਇਹਨਾਂ ਮਾਨੇ ਲਗਾਇਆ ਵਾ, ਉਹ ਕਹਿੰਦੇ ਚੌਲ ਘਟਦੇ ਆ। ਸੈਲਰਾਂ ਵਾਲੇ ਆਪਦੀ ਥਾਂ ਪਿੱਟੀ ਜਾਂਦੇ, ਚੌਲ ਘਟਦੇ। ਹੁਣ ਸਾਨੂੰ ਪਤਾ ਨਹੀਂ ਕੀ ਆ ਸਰਕਾਰ ਦਾ ਹਿਸਾਬ ਕਿਤਾਬ। ਫਿਰ ਸਰਕਾਰ ਕਿੱਥੋਂ ਇਦਾਂ ਦੀਆਂ ਸਲਾਹਾਂ ਲੈ ਕੇ ਆਉਂਦੀ ਵੀ ਭਾਈ ਆਹ ਬੀਜੋ ਤੁਹਾਨੂੰ ਵਧੀਆ? ਭਗਵੰਤ ਮਾਨ ਨੂੰ ਪਤਾ ਹੋਊ ਕਿੱਥੋਂ ਸਲਾਹ ਲੈ ਕੇ ਆਇਆ। ਉਹਨੇ 26 ਲਵਾਈ ਆ, ਉਹਨੂੰ ਪਤਾ ਹੋਊ ਕਿੱਥੋਂ ਲੈ ਕੇ ਆਇਆ। ਅੱਛਾ, ਆੜਤੀਏ ਸਹੀ ਰਹਿ ਗਏ। ਲਵਾਈ ਹੁਣ ਵਿਕਦੀ ਨਹੀਂ। ਆ ਕੀ ਕਹਿੰਦੇ ਨੇ ਵੈਸੇ ਆੜਤੀਏ ਇਹਨੂੰ ਵੀ 26 ਕਾਤੇ ਨਹੀਂ ਚੱਕਣੀ? ਉਹ ਕਹਿੰਦੇ ਚੌਲ ਸਰਕਾਰ 67 ਕਿਲੋ ਚੌਲ ਮੰਗਦੀ ਆ, ਅੱਛਾ, ਚੌਲ 62 ਕਿਲੋ ਨਿਕਲਦਾ। 5 ਕਿਲੋ ਚੌਲ ਘੱਟ, ਉਹ ਕਹਿੰਦੇ ਕਿੱਥੋਂ ਦਈਏ। ਅੱਛਾ, ਉਹਨਾਂ ਦਾ ਹਾਰ ਰੌਲਾ ਵਾ। ਠੀਕ ਹੈ, ਠੀਕ ਹੈ। ਇੱਧਰ ਵੀ ਹੋਰ ਬਜ਼ੁਰਗਾਂ ਨਾਲ ਗੱਲਬਾਤ ਕਰ ਲੈਣੇ ਆ ਜਿਹੜੇ ਬੈਠੇ ਹੋਏ ਨੇ। ਸੋ ਸਤਿ ਸ਼੍ਰੀ ਅਕਾਲ ਬਾਪੂ ਜੀ। ਇੱਧਰੋਂ ਅੱਛਾ, ਸਤਿ ਸ਼੍ਰੀ ਅਕਾਲ ਜੀ। ਜਥੇਦਾਰਾਂ ਨਾਲ ਗੱਲ ਕਰੋ। ਜਥੇਦਾਰ ਸਾਹਿਬ ਕੌਣ? ਅੱਛਾ ਜੀ, ਹਾਂਜੀ ਹਾਂਜੀ ਹਾਂਜੀ, ਆ ਜਾਓ। ਸਤਿ ਸ਼੍ਰੀ ਅਕਾਲ ਜੀ। ਇਹ ਕਿਹੜੀ ਜਥੇਬੰਦੀ ਤੇ ਕਿੱਥੋਂ ਆਏ ਹੋ ਜੀ? ਅੱਛੇ ਹੈਗੇ ਆ ਜੀ ਕਾਦੀਆਂ। ਹਾਂਜੀ, ਭਾਰਤੀ ਕਿਸਾਨ ਯੂਨੀਅਨ ਕਾਦੀਆਂ। ਇਹ ਬਜ਼ੁਰਗੋ ਹੁਣ ਸੜਕ ਤੇ ਬੈਠੇ ਹੋ, ਪਹਿਲਾਂ ਤਾਂ ਇਹ ਦੱਸੋ ਵੀ ਅੱਜ ਦੀ ਕਿਹੜੀ ਮੁੱਖ ਮੰਗ ਹੈ ਜਿਹਦੇ ਕਰਕੇ ਤੁਸੀਂ ਬੈਠੇ ਹੋ? ਤੇ ਮੁੱਖ ਮੰਗ ਤਾਂ ਅੱਜ ਦੀ ਸਾਡੀ ਇਹ ਆ ਵੀ ਝੋਨਾ ਜਿਹੜਾ ਸਰਕਾਰ ਚੱਕ ਨਹੀਂ ਰਹੀ। ਹਾਂਜੀ, ਖਰੀਦ ਨਹੀਂ ਰਹੀ ਸਰਕਾਰ। ਮੰਡੀਆਂ ਦੇ ਵਿੱਚ ਸਸਤਾ ਖਰੀਦ ਤੇ 300 ਰੁਪਇਆ ਘੱਟ ਜਿਹੜਾ ਉਹ ਭਰ ਰਿਹਾ ਮੰਡੀਆਂ, ਪਰ ਉਹ ਵੀ ਸਾਰੀਆਂ ਕੱਚੀਆਂ ਮੰਡੀਆਂ ਸਾਰੀਆਂ ਜਿਹੜੀਆਂ ਬੰਦ ਪਈਆਂ ਉਹਨਾਂ 'ਚ ਤੇ ਇੱਕ ਕੁਆਂਟਲ ਵੀ ਖਰੀਦ ਨਹੀਂ ਹੋਈ। ਹਾਂਜੀ, ਕਿੰਨੀ ਤਰੀਕ ਹੋ ਗਈ ਅੱਜ? 13 ਤਰੀਕ ਹੋ ਗਈ ਅੱਜ। 13 ਦਿਨ ਹੋ ਗਏ। 13 ਦਿਨ ਮੰਡੀਆਂ ਦੇ ਵਿੱਚ ਝੋਨੇ ਪਏ ਨੂੰ ਹੋ ਗਏ, ਝੋਨਾ ਕਾਲਾ ਹੋ ਗਿਆ। ਰੋਜ਼ ਦੀ ਰੋਜ਼ ਟੰਨਾਂ ਦਾ ਟੰਨ ਝੋਨਾ ਆਈ ਜਾਂਦਾ, ਝੋਨਾ ਸਰਕਾਰ ਚੱਕ ਨਹੀਂ ਰਹੀ। ਤੇ ਬਾਪੂ ਜੀ ਜੇ ਆਪਾਂ ਇਹਨੂੰ ਮੋਟਾ ਸੋਚਣਾ ਹੋਵੇ ਵੀ ਹਰੇਕ ਸਾਲ ਦੀ ਇੱਕ ਪ੍ਰਕਿਰਿਆ ਹੈ ਇਹ ਤਾਂ ਹੈ ਨਹੀਂ ਵੀ ਕਿਤੇ 5 ਸਾਲ ਬਾਅਦ ਹੋਣੀ ਹੁੰਦੀ ਆ। ਫਿਰ ਸਰਕਾਰ ਸੁੱਤੀ ਕਿੱਥੇ ਰਹਿ ਗਈ ਵੀ ਭਾਈ ਪ੍ਰਬੰਧ ਹੀ ਨਹੀਂ ਹੋਇਆ, ਜਾਂ ਫਿਰ ਉਹਨਾਂ ਨੂੰ ਕਿਤੇ ਊਣਤਾ ਹੀ ਰਹਿ ਗਈ, ਜਾਂ ਪੈਸੇ ਹੈ ਨਹੀਂ ਸਰਕਾਰ ਕੋਲ? ਸਰਕਾਰਾਂ ਦਾ ਤਾਲਮੇਲ ਨਹੀਂ ਹੋ ਰਿਹਾ। ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਦਾ ਤਾਲਮੇਲ ਨਹੀਂ ਹੈਗਾ। ਕਿੱਦਾਂ ਇਹ ਕਮੀ? ਦਿੱਲੀ ਸਰਕਾਰ ਦਾ ਜਿਹੜਾ ਚੌਲ ਆ ਉਹ ਚੱਕਣਾ ਦਿੱਲੀ ਸਰਕਾਰ ਨੇ। ਹਾਂਜੀ, ਸੈਂਟਰ ਨੇ। ਉਹ ਤਾਂ ਪੰਜਾਬ ਗਵਰਨਮੈਂਟ ਦਾ ਉਹਦੇ ਨਾਲ ਕੋਈ ਹੈ ਨਹੀਂ ਚੱਕਰ। ਪੰਜਾਬ ਗਵਰਨਮੈਂਟ ਦਾ ਜਿਹੜਾ ਦਿੱਲੀ ਸਰਕਾਰ ਜਿਹੜੀ ਉਹ ਪੰਜਾਬ ਨੂੰ ਤਾਂ ਪਤਾ ਹੀ ਆ ਆਪਾਂ ਨੂੰ ਇਸ ਵੇਲੇ ਜਿਹੜੀ ਉਹ ਡਾਊਨ ਨਹੀਂ ਦਿਖਾਉਣਾ ਚਾਹੁੰਦੀ, ਨੀਵਾਂ ਹੀ। ਕਿਉਂਕਿ ਜਦੋਂ ਦਾ ਆਪਣਾ ਉੱਥੇ ਮੋਰਚਾ ਲੱਗਾ ਦਿੱਲੀ, ਉਦੋਂ ਦਾ ਉਹ ਪੰਜਾਬ ਦੇ ਨਾਲ ਲੱਗਦੇ ਹੀ ਆ। ਉਹ ਵੈਸੇ ਵੀ ਆਮ ਆਦਮੀ ਪਾਰਟੀ ਨਾਲ ਉਹਨਾਂ ਦਾ ਆਮ ਪਾਰਟੀ ਨਾਲ ਵੈਸੇ ਵੀ 37 ਦਾ ਅੰਕੜਾ। ਪਰ ਉਹਦੇ 'ਚ ਆਮ ਕਿਸਾਨ ਦਾ, ਆਮ ਵਿਅਕਤੀ ਦਾ ਕੀ ਦੋਸ਼ ਹੈ? ਕਿਉਂਕਿ ਰਗੜਿਆ ਤਾਂ ਨਾ RDF ਫੰਡ ਮਿਲ ਰਹੇ ਨੇ, ਨਾ ਜਿਹੜੀਆਂ ਬਾਕੀ ਸਕੀਮਾਂ ਹੁੰਦੀਆਂ ਨੇ ਉਹਨਾਂ ਦਾ ਲਾਭ ਮਿਲ ਰਿਹਾ। ਜੇ ਕਿਤੇ 100-200 ਕਰੋੜ ਰੁਪਇਆ ਆਉਂਦਾ ਹੈ ਤਾਂ ਉਹ ਇੱਥੋਂ ਵਾਪਸ ਚਲ ਜਾਂਦਾ। ਸ਼ਾਇਦ ਤੁਸੀਂ ਵੀ ਪੜ੍ਹਿਆ ਹੋਊਗਾ ਕਿ ਕਿਸਾਨੀ ਲਈ 200 ਕਰੋੜ ਰੁਪਇਆ ਆਇਆ ਸੀ, ਉਹ ਕਿਤੇ ਲੱਗਣਾ ਸੀ, ਉਹ ਇਹਨਾਂ ਤੋਂ ਸਕੀਮ ਨਹੀਂ ਬਣੀ ਵੀ ਲਾਉਣਾ ਕਿੱਦਾਂ, ਉਹ ਵਾਪਸ ਲੈ ਗਏ ਅਗਲੇ। ਜੇ ਕੀ ਦੇਖਦੇ ਆ ਵੀ ਜਾਂ ਤਾਂ ਇਹਨਾਂ ਦਾ ਅਫਸਰਾਂ ਨਾਲ ਤਾਲਮੇਲ ਨਹੀਂ ਸਹੀ ਹੈਗਾ, ਜਾਂ ਫਿਰ ਆਪਣੀਆਂ ਹੋਰ ਹੀ ਸਟੇਟਾਂ ਦੀਆਂ ਵੋਟਾਂ ਚੁਲਝੇ ਹੋਏ ਨੇ ਵੀ ਭਾਈ ਅਸੀਂ ਪਹਿਲਾਂ ਪਾਰਟੀ ਸੈੱਟ ਕਰ ਲਈਏ, ਪੰਜਾਬ ਨੂੰ ਬਾਅਦ ਚੋਂ ਦੇਖਾਂਗੇ। ਤੁਸੀਂ ਕੀ ਮੰਨਦੇ ਹੋ ਇਹਦੇ ਲਈ? ਨਹੀਂ, ਪਾਰਟੀ ਸੈੱਟ ਤਾਂ ਹੁਣ ਜਿਹੜੀ ਸੈੱਟ ਹੋਈ ਸੀ ਉਹ ਵੀ ਇਸ ਵੇਲੇ ਤੇ ਜਾਂਦੀ ਦੀਦੀ ਆ। ਹਾਂਜੀ, ਹੁਣ ਤਾਂ ਜੋ ਹਰਿਆਣੇ ਦੇ ਵਿੱਚ ਹਾਲ ਹੋਇਆ ਵਾ ਆਮ ਪਾਰਟੀ ਦਾ, ਉਹੀ ਗਾਂ ਇੱਥੇ ਪੰਜਾਬ ਦੇ ਵਿੱਚ ਵੀ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਹੋਊਗਾ। ਹਾਂ, ਬਾਕੀ ਤਾਲਮੇਲ ਦੀ ਕਮੀ ਤਾਂ ਹੈ ਹੀ ਹੈ। ਅਫਸਰਾਂ ਦੇ ਵਿੱਚ ਤੇ ਸਰਕਾਰ ਦੇ ਵਿੱਚ ਤਾਲਮੇਲ ਦੀ ਕਮੀ ਤਾਂ ਹੈ ਹੀ ਹੈ। ਤੇ ਜਿਹੜੇ ਕਹਿੰਦੇ ਸੀ ਵੀ ਅਸੀਂ ਰੰਗਲਾ ਪੰਜਾਬ ਬਣਾ ਦੇਣਾ, ਇਹ ਪੰਜਾਬ ਤੁਹਾਨੂੰ ਰੰਗਲਾ ਲੱਗਦਾ ਰੋਡ ਤੇ ਬੈਠਿਆ? ਨਹੀਂ, ਹੁਣ ਤਾਂ ਤੁਹਾਡੇ ਸਾਹਮਣੇ ਦੇਖ ਲਓ, ਆਹੀ ਰੰਗਲਾ ਪੰਜਾਬ ਆ ਜੋ ਆ ਸੜਕਾਂ ਦੇ ਉੱਤੇ ਸਾਰੀ ਦੁਨੀਆ ਪਰੇਸ਼ਾਨ ਹੋ ਰਹੀ ਆ। ਇਹੀ ਰੰਗਲਾ ਪੰਜਾਬ ਹੈ। ਪਰ ਲੇਕਿਨ ਦੇਖੋ, ਉਹ ਤਾਂ ਗਲਤੀ ਸਾਡੀ ਵੀ ਆ। ਵੋਟਾਂ ਹੀ ਵੀ ਪਾਈਆਂ ਸਾਰਿਆਂ ਨੇ, ਚੇਂਜ ਲਿਆਉਣ ਵਾਸਤੇ ਵੋਟਾਂ ਤਾਂ ਅਸੀਂ ਵੀ ਪਾਈਆਂ। ਅੱਕੇ ਹੀ ਬਹੁਤ ਹੋਏ ਸੀ। ਹਾਂ, ਅੱਕ ਜ਼ਿਆਦਾ ਗਏ ਸੀਗੇ। ਇਹ ਨਹੀਂ ਵੀ ਇਸ ਪਾਰਟੀ ਤੋਂ ਸਾਨੂੰ ਆਸ ਸੀ, ਆਸ ਸਾਨੂੰ ਇਹਨਾਂ ਤੋਂ ਵੀ ਕੋਈ ਨਹੀਂ। ਕਹਿ ਲਈਏ ਵੀ ਇਹ ਚੁਆਇਸ ਨਹੀਂ ਸੀ, ਅੱਕ ਜ਼ਿਆਦਾ ਗਏ ਸੀ ਉਹਨਾਂ ਤੋਂ। ਹਾਂਜੀ ਹਾਂਜੀ ਹਾਂਜੀ। ਇਹ ਨਾ ਸੋਚਣ ਵੀ ਅਸੀਂ ਆਪਣੇ ਦਮ ਤੇ ਆਏ ਆ। ਦਮ ਤੇ ਨਹੀਂ ਆਏ, ਦਮ ਦਾ ਤਾਂ ਹੁਣ ਪਤਾ ਲੱਗੂ 27 ਵਿੱਚ। ਹਾਂਜੀ, ਉਹਦਾ ਪਤਾ ਲੱਗੂ। ਰਿਪੋਰਟ ਕਾਰਡ ਦੇਣਗੇ ਲੋਕ। ਤੁਸੀਂ ਕੀ ਕਹੋ? ਕਹਿੰਦੇ ਹੀ ਰੰਗਲਾ ਹੋ ਗਿਆ ਜੀ ਪੰਜਾਬ। ਨਹੀਂ, ਤੁਹਾਨੂੰ ਵੀ ਪਤਾ ਹੀ ਆ, ਤੁਸੀਂ ਵੀ ਇੱਥੇ ਵਸਦੇ ਆ, ਤੁਹਾਨੂੰ ਪੁੱਛਣ ਦੇ ਆ, ਤੁਹਾਨੂੰ ਨਹੀਂ ਪਤਾ ਰੰਗਲਾ ਹੋਇਆ ਕਿ ਨਹੀਂ ਹੋਇਆ? ਤੁਹਾਨੂੰ ਵੀ ਪਤਾ ਕੀ ਹੋ ਰਿਹਾ ਆਪਣੇ ਪੰਜਾਬ ਦੇ ਵਿੱਚ, ਕਿੱਦਾਂ ਦੁਨੀਆ ਇੱਥੇ ਕਿਉਂ ਚਾਹ ਨਾਲ ਥੋੜ੍ਹੇ ਸੜਕਾਂ 'ਤੇ ਬੈਠੇ ਆ। ਸਾਡੇ 6 ਮਹੀਨੇ ਹੋ ਗਏ ਸੱਪਾਂ ਦੀਆਂ ਸੀਰੀਆਂ ਮੱਝਾਂ ਨੂੰ। ਇੱਕ ਦਿਨ ਬੱਚਾ ਘਰੋਂ ਬਾਹਰ ਆ ਜੇ ਨਾ ਤੇ ਵਕਤ ਪੈ ਜਾਂਦਾ। ਇਹਨਾਂ ਦੇ ਕੁੱਤੇ ਵੀ ਏਸੀਆਂ 'ਚ ਸੌਂਦੇ ਆ। ਬੰਦੇ ਤੇ ਕਿੰਨੇ ਗਨਮੈਨ ਰੱਖੇ ਨੇ। ਇਹਦੇ ਘਰ ਵਾਲੀ ਦਾ ਆਪਣਾ ਵੱਖਰੇ ਇਹ ਕਹਿੰਦਾ ਸੀ, ਦੂਜੇ ਇਹ ਕੰਮ ਕੀ ਆ ਭਗਵੰਤ ਮਾਨ ਕਹਿੰਦਾ ਸੀ ਮੁਰਗੀ ਖਾਨਾ ਪਾ ਲਓ, ਕਹਿੰਦੇ ਜੇ ਆਹ ਕੰਮ ਕਰਨਾ। ਤੇ ਫਿਰ ਹੁਣ ਆਪ ਕਿੰਨੇ ਗਨਮੈਨ ਰੱਖੇ ਆ? ਭੈਣ ਦਾ ਅਲੱਗ, ਮਾਤਾ ਦਾ ਅਲੱਗ। ਉਹ ਥਾਣਿਆਂ 'ਚ ਹੈ ਹੀ ਨਹੀਂ ਬੰਦਾ ਕੋਈ।
ਦਿਨੇ ਚਾਨਾਂ ਲਾਈ ਜਾਂਦੇ, ਦਿਨੇ ਇੰਨਾ ਮਾੜਾ ਹੋਇਆ ਨਹੀਂ ਹਾਲ ਕਿਸੇ ਵਿੱਚ। ਦਿਨੇ ਚਾਨਾਂ ਲਾਈ ਜਾਂਦੇ, ਦਿਨੇ ਹੀ ਕੋਈ ਸੇਫਟੀ ਨਹੀਂ ਗੀ ਹੈਗੀ। ਰਾਤ ਨੂੰ ਘਰ ਸੌਖਾ ਆ ਜਾਊਗਾ, ਘਰਾਂ ਦੇ ਵਿੱਚੋਂ ਲਾਈ ਜਾਂਦੇ, ਘਰਾਂ ਚੋਂ ਫਿਰ ਨਸ਼ਾ ਇੰਨਾ ਵਿਕਣ ਡਿਆ ਪਿਆ, ਕਦੇ ਵਿਕਿਆ ਹੀ ਨਹੀਂਗਾ। ਦੁਕਾਨ ਤੇ ਸੌਦਾ ਨਹੀਂ ਮਿਲਦਾ ਜਿੰਨਾ ਨਸ਼ਾ ਵਿਕਣ ਡਿਆ। ਇਹ ਖੁਦ ਵਿਕਾਉਣ ਡੇ ਆ। ਗਾਣਾ ਇਹ ਤਾਂ ਵੀਰ ਜੀ ਇਦਾਂ ਵਾ, ਇਹ ਕੋਈ ਜ਼ਿਮੀਂਦਾਰ ਨੂੰ ਕੋਈ ਸ਼ੌਂਕ ਥੋੜੀ ਆ ਸੜਕਾਂ ਬੰਦ ਕਰਨ ਦਾ। ਇਹ ਤਾਂ ਇੱਕ ਅਖੀਰਲਾ ਹਥਿਆਰ ਆ। ਜਦੋਂ ਨਹੀਂ ਹੁਣ 13 ਦਿਨ ਕੋਈ ਸੁਣਵਾਈ ਨਹੀਂ ਹੋਈ ਹੈ ਨਾ, ਝੋਨੇ ਦਾ ਕਿੰਨਾ ਬੁਰਾ ਹਾਲ ਹੋ ਗਿਆ, ਕਿੰਨਾ ਉਹ ਅੰਨ ਬਰਬਾਦ ਹੋ ਰਿਹਾ। ਤੇ ਉਹ ਹੁਣ ਜਿਹੜੇ ਲੋਕ ਹੁਣ ਪਰੇਸ਼ਾਨ ਹੋ ਰਹੇ, ਜ਼ਿਮੀਂਦਾਰ ਨੇ ਹੁਣ ਕਾ ਸਬਜ਼ੀ ਵੀ ਲਾਉਣੀ, ਆਲੂ ਲਾਉਣਾ, ਗੋਭੀ ਲਾਉਣੀ, ਗਾਜਰ ਲਾਉਣੀ, ਮਟਰ ਲਾਉਣੇ। ਹੁਣ ਜ਼ਿਮੀਂਦਾਰ ਜੇ ਸੜਕਾਂ ਤੇ ਰੁਲੂਗਾ ਤਾਂ ਸਬਜ਼ੀ ਕਿੱਦਾਂ ਲੱਗੂਗੀ? ਉਹ ਗਿੱਲ ਜਿਹੜੇ ਖੇਤ ਜਿਹੜੇ ਖੁਸ਼ਕ ਹੋ ਜਾਣੇ ਆ, ਬਗੜੇ ਨਹੀਂ ਮੁੜ ਕੇ ਖੇਤ ਵੱਤੇ ਨਹੀਂ ਆਉਣੇ। ਇੱਕ ਹੋਰ ਐਤਕੀ ਜੱਬ ਪੈ ਗਿਆ, ਹੁਣ ਇਹ ਕਹਿੰਦੇ ਅੱਗ ਨਹੀਂ ਲਾਉਣੀ, ਉਹ ਖੇਤ ਨਹੀਂ ਬਣ ਰਹੇ। ਇੱਕ ਖੇਤ ਦੇ ਉੱਤੇ 10,000 15,000 ਰੁਪਇਆ ਖਰਚਾ ਆਉਣ ਡਿਆ। ਤੇ ਇਹਨਾਂ ਨੂੰ ਚਾਹੀਦਾ ਭਾਈ ਸਬਸਿਡੀ ਦੇਣ। ਐਨਜੀਟੀ ਦੀਆਂ ਰੂਲ ਫੋਲੋ ਨਹੀਂ ਕਰਦੇ, ਮੁੜ ਕੇ ਐਨਜੀਟੀ ਕਿਸੇ ਤਰੀਕੇ ਦਾ ਇਹਨਾਂ ਨੂੰ ਲਾ ਦਿੰਦਾ ਜੁਰਮਾਨਾ। ਜਦੋਂ ਦਿੱਲੀ ਦੇ ਵਿੱਚ ਸਰਕਾਰ ਸੀ ਇਹਨਾਂ ਦੀ, ਪੰਜਾਬ ਦੇ ਵਿੱਚ ਨਹੀਂ ਸੀ, ਉਦੋਂ ਰੋਜ਼ ਟੀਵੀ ਦੇ ਉੱਤੇ ਮਸ਼ਹੂਰੀਆਂ ਆਉਂਦੀਆਂ ਹੁੰਦੀਆਂ ਸੀ ਵੀ ਅਸੀਂ ਧੂੰਆਂ ਪਹੁੰਚ ਗਿਆ। ਚਲੋ ਗੱਲ ਵੱਖਰੀ ਆ, ਪਰ ਉਹ ਇਹ ਕਹਿੰਦੇ ਹੁੰਦੇ ਸੀਗੇ ਵੀ ਅਸੀਂ ਇੱਕ ਤੁਹਾਨੂੰ ਸਪਰੇਅ ਦਵਾਂਗੇ, ਦਵਾਈ ਦਵਾਂਗੇ, ਉਹ ਬਣਾ ਲਿਆ ਅਸੀਂ, ਉਹ ਤੁਹਾਨੂੰ ਦਿਆ ਕਰਾਂਗੇ ਤੇ ਉਹ ਤੁਸੀਂ ਮਾਰ ਦਿਆ ਕਰਿਓ। ਉਹ ਤਾਂ ਦਮਾ ਦਿਨਾਂ ਚ ਪਰਾਲੀ ਗਲ ਜਾ ਕਰਨੀ। ਹੁਣ ਇੱਥੇ ਕਿਸੇ ਜ਼ਿਮੀਂਦਾਰ ਨੂੰ, ਸਾਨੂੰ ਤਾਂ ਮਿਲੀ ਨਹੀਂ ਹਜੇ ਤੱਕ, ਕਿਸੇ ਜ਼ਿਮੀਂਦਾਰ ਨੂੰ ਨਹੀਂ ਮਿਲੀ ਉਹ ਦਵਾਈ, ਕਿਸੇ ਨੂੰ ਨਹੀਂ ਮਿਲੀ। ਇੱਥੇ ਤਾਂ ਧੁੱਪੇ ਬੈਠੇ ਆਪ ਗੱਲ ਰਹੇ ਆ। ਅੱਜ ਤਾਂ ਇੱਥੇ ਧੁੱਪੇ ਬੈਠੇ, ਦੇਖ ਲਓ ਤੁਹਾਡੇ ਸਾਹਮਣੇ ਕਿੰਨੀ ਗਰਮੀ ਅੱਜ ਹੁਮਸ ਹੈਗਾ। ਸਹੀ ਗੱਲ ਹੈ। ਸਾਡਾ ਕੋਈ ਜੀ ਕਰਦਾ ਬੱਚਿਆਂ 'ਚ ਬੈਠਦਾ ਬੰਦਾ, ਆਉਂਦਾ ਅਗਲਾ ਬੈਠਦਾ। ਬੱਚਿਆਂ 'ਚ ਬੈਠਣ ਦਾ ਸਰ ਕਿੱਥੇ ਟਾਈਮ ਅੱਜ ਕੱਲ ਜ਼ਿਮੀਂਦਾਰਾਂ ਕੋ? ਅੱਜ ਕੱਲ ਤਾਂ ਜ਼ਿਮੀਂਦਾਰ ਮੰਡੀਆਂ 'ਚ ਰੋਲ ਰਹੇ ਆ ਤੇ ਗਾੜੀ ਖੱਤਿਆਂ 'ਚ, ਕਿਉਂਕਿ ਹੁਣ ਗਾੜੀ ਫਸਲ ਨਹੀਂ ਬੀਜਾਂਗੇ ਤਾਂ ਆਪਾਂ ਮੋਟਾ ਜਿਹਾ ਲਾ ਲਈਏ ਵੀ ਆਹ ਦਿਨ ਜਦੋਂ ਹੁੰਦੇ ਥੋੜੀ ਜੀ ਖੁਸ਼ਹਾਲੀ ਦੇ ਹੁੰਦੇ ਭਾਈ, 4 ਪੈਸੇ ਬਚਣੇ ਹੁੰਦੇ ਆ। ਬੰਦੇ ਨੇ ਕੋਈ ਆਪਣਾ ਕੋਈ ਕਰਨਾ, ਘਰ ਦਾ ਦਾਰੂ ਦੱਪਾ ਕਰਨਾ, ਜਾਂ ਫਿਰ ਦੀਵਾਲੀ ਸਿਰ ਤੇ ਆ ਉਹਦਾ ਦੇਖਣਾ, ਕੋਈ ਵਿਆਹ ਕਰਨਾ। ਕਿਸਾਨ ਦਾ ਤਾਂ ਹੁੰਦਾ ਹੀ ਇਹਨਾਂ ਦਿਨਾਂ ਤੇ ਬੈਠਾ ਹੁੰਦਾ ਵੀ ਭਾਈ ਜਦੋਂ ਫਸਲ ਚੱਕੀ ਜਾਊ ਉਸਲੇ ਆਹ ਕੰਮ ਕਰਾਂਗੇ। ਬਹੁਤ ਸਾਰੇ ਕੰਮ ਇਸੇ ਤਰ੍ਹਾਂ ਸਿੱਟੇ ਹੁੰਦੇ ਆ। ਇਦਾਂ ਸਾਰਾ ਇਹ ਸੋਚਾਂ ਸਾਰੀਆਂ ਵੀ ਜ਼ਿਮੀਂਦਾਰਾਂ ਦੇ ਇੱਥੇ ਖਰਚੇ ਕਰਨੇ ਆ ਸਾਰੇ, ਝੋਨੇ ਫਸਲ ਤੇ ਕਰਨੇ ਆ। ਆਹੀ ਦਿਨ ਸਭ ਤੋਂ ਰੰਗਲੇ ਲੱਗਦੇ। ਇਹ ਰੰਗਲੇ ਲੱਗਦੇ ਤਾਂ ਉਹ ਰੰਗਲੇ ਹੈ ਕਿੱਥੇ ਆ ਰੰਗਲੇ? ਤੁਸੀਂ ਕੁਝ ਕਹਿ ਰਹੇ ਸੀ, ਕਹਿੰਦੇ ਰੰਗਲਾ ਪੰਜਾਬ ਬਣਾਤਾ। ਉਹ ਤਾਂ ਬਣਾ ਹੀ ਦਿੱਤਾ ਵਾ, ਆਹ ਦੀਦਾ ਹੀ ਆ, ਬਣਿਆ ਹੋਇਆ ਹੀ ਆ। ਇਹ ਰੰਗਲਾ ਰੰਗ ਬਰੰਗੇ ਬੈਠਿਆ, ਰੰਗਲਾ ਹੀ ਆ, ਸਾਰਾ ਪੰਜਾਬ ਬਣਿਆ ਹੋਇਆ, ਹੋਰ ਕਿੱਦਾਂ ਬਣਨਾ? ਧੁੰਦਲਾ ਪੰਜਾਬ ਹੋ ਗਿਆ, ਧੁੰਦਲਾ ਹੋ ਗਿਆ, ਕੁਛ ਨਹੀਂ ਨਜ਼ਰ ਆ ਰਿਹਾ ਕਿਸਾਨਾਂ ਨੂੰ ਇਸ ਟਾਈਮ ਹਜੇ ਤੱਕ। ਕਿਸਾਨ ਇਕੱਲੇ ਨਹੀਂ ਭਾਈ, ਇੰਡਸਟਰੀਅਲਿਸਟ ਵੀ ਭੱਜ ਰਹੇ ਨੇ ਪੰਜਾਬ ਤੋਂ। ਹਰੇਕ ਦੁਕਾਨਦਾਰ ਤੰਗੀ 'ਚ ਬੈਠਾ। ਉਹ ਟਾਈਮ ਨਾਲ ਹੀ ਦਿਨ ਹਾਲੇ ਸੂਰਜ ਚੜ੍ਹਨਾ ਹੀ ਹੁੰਦਾ, ਹਾਲੇ ਛਿਪਿਆ ਨਹੀਂ ਹੁੰਦਾ, ਉਦੋਂ ਹੀ ਦੁਕਾਨ ਬੰਦ ਕਰ ਦਿੰਦੇ ਨੇ ਵੀ ਭਾਈ ਆਹ ਲੁੱਟ ਲੈਣਾ। ਇਹੀ ਗੱਲ ਆ, ਇਹਨਾਂ ਦਾ ਕੋਈ ਹੈ ਨਹੀਂਗਾ। ਇੱਥੋਂ ਕੋਈ ਆਸ ਹੀ ਰਾਤ ਨੂੰ ਜ਼ਿਮੀਂਦਾਰ ਦੇ ਰਿਹਾ, ਕੀ ਪਤਾ ਕਿੱਥੇ ਕਿੰਨੇ ਮਾਰ ਜਾਣ। ਸਹੀ ਗੱਲ ਹੈ। ਕੁਛ ਨਹੀਂ ਹੈਗਾ, ਘੋੜਾ ਵੀ ਨਹੀਂਗਾ ਹੈਗਾ। ਆਪਣੀ ਸੁਰੱਖਿਆ ਆਪ ਹੀ ਆਪਣੇ ਆਪ ਰੱਖਣੀ ਪੈਣੀ। ਕੋਈ ਤੁਰ ਪੈਂਦੇ ਆ ਟਾਈਮ ਨਾਲ ਹੀ। ਹਾਂ ਵੀ ਲੁੱਟੇ ਜਾਵਾਂਗੇ। ਦੁਪਹਿਰੇ ਲੁੱਟੇ ਜਾਂਦੇ, ਦੁਪਹਿਰੇ ਰਾਤ ਨੂੰ ਤੇ ਇੱਕ ਪਾਸੇ ਰਹੇ, ਦਿਨੇ ਨਹੀਂ ਕੋਈ ਲਾ ਕੇ ਪੁਲਿਸ ਘੁੰਮਦੀ ਹੁੰਦੀ, ਕੁਛ ਨਹੀਂ ਪੁੱਛਦਾ। ਬੀਬੀ ਤੇ ਹੈਗੀ ਆ ਚੈਨੀ ਪਾਈ, ਹੁਣ ਨਹੀਂ ਪਾਉਂਦੀਆਂ ਹਾਂ ਨਕਲੀ ਆ, ਲੁੱਟ ਕੇ ਲੈ ਜਾਂਦੀ ਆ ਬਸ। ਇੱਕ ਬੀਬੀ ਨੇ ਆਇਆ ਸੀ, ਆ ਕੱਟਣਾ ਕੱਟ ਲਿਆ, ਉਹਨੇ ਲਾਗਦੀ ਨੂੰ ਫੜਾਤਾ, ਉਹਨੂੰ ਜੇਲ੍ਹ 'ਚ ਭੇਜਦਾ। ਕਹਿੰਦੇ ਪੁਲਿਸ ਵੀ ਲੜੀ ਇਹਨਾਂ ਨਾਲ। ਅੱਛਾ, ਹਾਂਜੀ, ਬੜਾ ਔਖਾ ਕੰਮ ਆ। ਸੋ ਦੇਖ ਸਕਦੇ ਹੋ ਹਾਲਾਤ ਇਸ ਸਮੇਂ ਆ ਬਣੇ ਹੋਏ ਨੇ ਕਿ ਕਿਸਾਨ ਸੜਕਾਂ ਤੇ ਬੈਠਣ ਨੂੰ ਮਜਬੂਰ ਨੇ। ਇਹਨਾਂ ਦੇ ਵੱਲੋਂ ਝੋਨੇ ਦੀ ਪ੍ਰੋਕਿਉਰਮੈਂਟ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਪ੍ਰੋਕਿਉਰਮੈਂਟ ਸਰਕਾਰੀ ਤੌਰ ਤੇ ਜਲਦੀ ਸ਼ੁਰੂ ਹੋਣੀ ਚਾਹੀਦੀ ਹੈ, ਪਰ ਹੁਣ ਕਦੋਂ ਸ਼ੁਰੂ ਹੁੰਦੀ ਹੈ ਸਮਾਂ ਬਿਆਨ ਕਰੂਗਾ। ਭਾਈ ਸਾਹਿਬ ਇਹ ਜ਼ਰਾ ਦੱਸ ਦਿਓ ਵੀ ਜਿਹੜੀ ਸਰਕਾਰ ਨੇ 26 ਲਾਉਣ ਦੀ ਗੱਲ ਕਹੀ ਸੀ, ਤੇ ਆੜਤੀਏ ਜਾਂ ਸੈਲਰ ਤਾਂ ਉਸ ਤੋਂ ਬਾਲੇ ਖੁਸ਼ੀ ਨਹੀਂ ਹੈਗੇ ਕਹਿੰਦੇ। ਨਹੀਂ ਸਰ ਇਦਾਂ ਵਾ ਨਾ, ਉਹ ਤਾਂ ਸਰਕਾਰ ਨੇ ਲਵਾਈ ਹੈ ਨਾ, ਸਰਕਾਰ ਜ਼ਿੰਮੇਵਾਰ ਹੈ ਨਾ ਉਹਦੀ। ਇਹ ਲੁਧਿਆਣਾ ਯੂਨੀਵਰਸਿਟੀ ਦਾ ਬੀਜ ਆ, ਹਾਂਜੀ ਇਹ ਪੰਜਾਬ ਯੂਨੀਵਰਸਿਟੀ ਦਾ ਬੀਜ ਆ ਇਹ, ਤੇ ਇਹ ਆਪ ਲਵਾਇਆ ਵੀ ਪਾਣੀ ਬਚੂਗਾ। ਤੇ ਜ਼ਿਮੀਂਦਾਰ ਤਾਂ ਐਗਰੀ ਹੋ ਗਿਆ ਸਰਕਾਰ ਦੇ ਨਾਲ। ਜ਼ਿਮੀਂਦਾਰ ਤਾਂ ਪਹਿਲਾਂ ਹੀ ਚਾਹੁੰਦਾ ਵਾ ਪਾਣੀ, ਜਿਹੜਾ ਪਾਣੀ ਦਾ ਸਾਡਾ ਆਪਾਂ ਹੀ ਪਾਣੀ ਪੀਣਾ, ਸਾਡਾ ਆਪਣਾ ਵੀ ਪਾਣੀ ਆ। ਉਹ 26 ਝੋਨਾ ਲਾਇਆ, ਪਰ ਹੁਣ ਚਲੋ ਸੈਲਰ ਵਾਲਿਆਂ ਦਾ ਵੀ ਵਸ ਨਹੀਂ। ਉਹ ਕਹਿੰਦੇ ਵੀ ਚੌਲੋਂ ਚੋਂ ਘੱਟ ਨਿਕਲਦਾ, 5 ਕਿਲੋ ਦਾ ਘਾਟਾ ਪਿਆ। ਹਾਂ, ਤਾਂ ਸੈਲਰ ਵਾਲਿਆਂ ਨੂੰ ਬਚਾਉਣ ਵਾਸਤੇ ਵੀ ਇੱਥੇ ਜ਼ਿਮੀਂਦਾਰ ਬੈਠੇ ਆ, ਜੋ ਸੈਲਰ ਵਾਲੇ ਵਿੱਚ ਹੀ ਆ, ਆੜਤੀਏ ਵੀ ਨਾਲ ਹੀ ਆ। ਇਹ ਲੜਾਈ ਇਕੱਲੇ ਜ਼ਿਮੀਂਦਾਰਾਂ ਦੀ ਨਹੀਂ ਨਾ, ਇਹ ਸਾਰੇ ਚੇਨ ਟੁੱਟ ਗਈ ਤਾਂ ਸਾਰੇ ਹੀ ਸੱਟ। ਹਾਂਜੀ, ਸਾਰੇ ਪੰਜਾਬ ਦੀ ਲੜਾਈ ਆ ਨਾ ਇਹ, ਸਾਰੀ ਇੰਡਸਟਰੀ ਦੀ ਲੜਾਈ ਆ, ਸਾਰੇ ਆੜਤੀਆਂ ਦੀ ਵੀ ਨਾਲ ਲੜਾਈ ਆ, ਰਲ ਕੇ ਲੜ ਰਹੇ ਆ। ਜਿੱਦਾਂ ਦਿੱਲੀ ਮੋਰਚਾ ਲੱਗਾ ਅੱਗੇ,
ਉਹ ਰਲ ਕੇ ਲੜਿਆ ਨਾ ਸਾਰਿਆਂ ਨੇ। ਹੁਣ ਇਹ ਉਸੇ ਸ਼ਕਲ ਦਾ ਹੀ ਮੋਰਚਾ ਫਿਰ ਬਣੂਗਾ। ਹਾਂਜੀ, ਉਦਾਂ ਦਾ ਮੋਰਚਾ ਫਿਰ ਲੱਗਦਾ ਬਣੂਗਾ। ਬਾਪੂ ਜੀ, ਆ ਜਿੱਦਾਂ ਮੈਂ ਦੇਖ ਰਿਹਾ ਵਿੱਚ ਪ੍ਰਵਾਸੀ ਮਜ਼ਦੂਰ ਵੀ ਝੰਡੇ ਫੜੀ ਬੈਠੇ ਨੇ, ਇਹਨਾਂ ਦਾ ਕੀ ਹਿਸਾਬ ਕਿਤਾਬ ਹੈ? ਇਹ ਵੀ ਆਏ ਵਿਚਾਰੇ ਨਾਲ ਹੀ ਆ, ਮੰਡੀਆਂ ਵਾਲੇ ਜਿਹਨਾਂ ਨੂੰ ਕੰਮ ਹੀ ਨਹੀਂ ਮਿਲਣਾ। ਜੇ ਝੋਨਾ ਵਿਕੂ ਤਾਂ ਕੰਮ ਮਿਲੂਗਾ ਇਹਨਾਂ ਨੂੰ। ਅੱਛਾ, ਜਦੋਂ ਇਹਨਾਂ ਨੂੰ ਕੰਮ ਮਿਲੂਗਾ, ਮਿਲਣਾ ਹੀ ਨਹੀਂਗਾ ਤਾਂ ਕੀ ਕਰਦੇ ਆ? ਪਰ ਪੰਜਾਬ ਸਰਕਾਰ ਤਾਂ ਕਹਿੰਦੀ ਵੀ ਮੈਂ ਗੋਰੇ ਇੱਥੇ ਸੱਦ ਲੈਣੇ ਕੰਮ ਕਰਨੇ, ਇਹ ਤਾਂ ਇੱਥੇ ਵਾਲਿਆਂ ਨੂੰ ਨਹੀਂ ਕੰਮ ਦੇ ਇਹਨਾਂ ਨੂੰ ਕੰਮ ਕਰਨਾ ਪੈਣਾ, ਇਹਨਾਂ ਨੂੰ ਆਪ ਨੂੰ। ਗਾਂ ਬਣਦੇ ਨਹੀਂ ਐਮਐਲਏ, ਮੰਤਰੀ ਨਹੀਂ ਬਣਦਾ ਭਗਵੰਤ ਮਾਨ, ਜਿੱਥੋਂ ਤੱਕ ਮਰਜ਼ੀ ਜੋਰ ਲਾ ਲਓ। ਕਿਹੜਾ ਕੰਮ ਕਰੂ ਫੇ? ਆਹੇ ਕਰੂਗਾ ਜਿਹੜਾ ਅੱਗੇ ਨਾਚ ਵਾਲਾ ਕਰਦਾ। ਅੱਛਾ, ਜਿਹੜਾ ਅੱਗੇ ਕਰਦਾ ਇਹ ਅੱਗੇ ਵੀ ਨਾਚ ਵਾਲਾ ਇਹਦੇ ਕੋਲ ਅੱਗੇ ਭੰਡਾਲਾ ਨਹੀਂ ਕਰਦਾ ਉਹ ਕਰੂਗਾ। ਕਰਦਾ ਹਾਂ, ਭੰਡਾਲਾ। ਅੱਛਾ, ਹਾਂ, ਹੁਣੇ ਸ਼ੁਰੂ ਕਰ ਦਵੇ ਪ੍ਰੈਕਟਿਸ। ਅੱਗੇ ਇਹਨੇ ਕੀ ਚੰਗਾ ਕੀਤਾ ਆਪਣੇ, ਕਿੱਦਾਂ ਇਹਦੇ ਬੱਚੇ ਸੀ ਕਿੰਨੇ ਚੰਗੇ ਸੀ। ਇਹਨੇ ਕੀ ਕੀਤਾ, ਲੋਕਾਂ ਨੂੰ ਕੀ ਸੇਧ ਦਿੱਤੀ। ਦੂਜਾ ਵਿਆਹ ਕਰਾ ਬਣਦਾ ਸੀ, ਕਿੱਦਾਂ ਦੇ ਉਹ ਵਿਚਾਰੇ ਬੱਚੇ ਕਿੱਦਾਂ ਧੱਕੇ ਖਾਣ ਦੇ, ਉਹਨਾਂ ਦਾ ਨਹੀਂ ਕੀ ਕਰਦਾ। ਕੀ ਲੋਕਾਂ ਨੂੰ ਸੇਧ ਦਿੰਦਾ ਮੁੱਖ ਮੰਤਰੀ ਬਣ ਕੇ, ਮੈਂ ਆਹ ਕੰਮ ਕੀਤਾ। ਸਹੀ ਗੱਲ, ਮਾੜੀ ਗੱਲ ਆ ਇਹ, ਕਿਸੇ ਦੀ ਧੀਰਾ ਬੱਚਿਆਂ ਦਾ ਪਰਵਰਿਸ਼ ਕਰਨੀ ਚਾਹੀਦੀ। ਬੰਦਾ ਸੇਧ ਉਹ ਦੇ ਸਕਦਾ ਜਿਹੜਾ ਜਿਹਨੇ ਦੂਜਾ ਵਿਆਹ ਕਰਾਉਣਾ, ਤੀਜਾ ਇੱਕ ਬਣਦਾ ਥੋੜਾ। ਕਿਸੇ ਦੇ ਦੇਣੀ। ਹਾਂ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਇੱਧਰ ਪੰਡਾਲ ਸਾਹਿਬ ਮੌਜੂਦ ਨੇ। ਪੰਡਾਲ ਸਾਹਿਬ, ਤੁਹਾਡੇ ਨਾਲ ਮਾੜੀ ਮੋਟੀ ਗੱਲਬਾਤ ਕਰ ਲਈਏ ਆਪਾਂ। ਇਹ ਹੁਣ ਕਿੱਧਰ ਨੂੰ ਜਾਂਦੀ ਲੱਗਦੀ ਗੱਲ? ਇੱਥੇ ਖੜੇ ਹੋ ਤੇ ਕਿਸੇ ਪਾਸਿਓਂ ਕੋਈ ਸੁੱਖ ਸੁਨੇਹਾ ਆਇਆ ਕਿ ਨਹੀਂ? ਦੇਖੋ ਜੀ, ਜਿਹੜੀ ਅਸੀਂ ਕੱਲ ਅਨਾਉਂਸ ਕੀਤਾ ਸੀਗਾ ਤੇ ਅਲਟੀਮੇਟ ਦਿੱਤਾ ਸੀਗਾ, ਹੁਣ ਤੋਂ 48 ਘੰਟੇ ਪਹਿਲਾਂ ਅਸੀਂ ਆਪਾਂ ਉਦਾਂ ਨਹੀਂ ਆ ਕੇ ਇੱਥੇ ਬਹਿ ਕੇ ਅਲਟੀਮੇਟਮ ਦੇ ਕੇ ਬੈਠੇ ਸੀਗੇ। ਮੁੱਖ ਮੰਤਰੀ ਦੇ ਨਾਲ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਅਸੀਂ ਚਿੱਠੀ ਦਿੱਤੀ ਸੀਗੀ ਕਿ ਭਾਈ ਉਹਦੇ ਤੱਕ ਪਹੁੰਚਾ ਦਿਓ, ਨਹੀਂ ਤਾਂ ਜੇ ਸਾਡਾ ਮਸਲਾ ਹੱਲ ਨਹੀਂ ਹੁੰਦਾ ਅਸੀਂ 24 ਘੰਟੇ ਬਾਅਦ ਅਸੀਂ ਕਰਾਂਗੇ ਰੋਡ ਬੰਦ, ਵੱਡਾ ਹਾਈਵੇ ਮੇਨ ਬੰਦ ਕਰਾਂਗੇ। ਉਸ ਤੋਂ ਬਾਅਦ ਕੱਲ ਸੀਗਾ ਦੁਸਹਿਰਾ, ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਇਸ ਕਰਕੇ ਅਸੀਂ ਕੱਲ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਮੁਲਤਵੀ ਕੀਤਾ ਸੀਗਾ। ਮੁਲਤਵੀ ਕਰਨ ਤੋਂ ਬਾਅਦ ਜਿਹੜਾ ਅੱਜ ਦਾ ਪ੍ਰੋਗਰਾਮ ਰੱਖਿਆ ਗਿਆ ਸੀਗਾ, ਤੇ ਕੱਲ ਅਸੀਂ ਇੰਟੈਲੀਜੈਂਸੀ ਤੱਕ ਜਿੰਨੇ ਵੀ ਪ੍ਰਸ਼ਾਸਨਿਕ ਫੋਨ ਆਏ ਸਾਨੂੰ, ਅਸੀਂ ਗੱਲ ਕਹਿਤੀ ਸੀ ਕਿ ਜਿੰਨਾ ਚਿਰ ਤੱਕ ਡੀਐਮ ਜਾਂ ਜਿਹੜੇ ਹੈਗੇ ਆਪਣੇ ਡਿਪਟੀ ਕਮਿਸ਼ਨਰ ਕਪੂਰਥਲਾ ਇੱਥੇ ਆ ਕੇ ਲਿਖਤੀ ਤੌਰ ਤੇ ਆਸ਼ਵਾਸਨ ਨਹੀਂ ਦਿੰਦੇ, ਕਿਉਂਕਿ ਵੈਸੇ ਵਰਬਲੀ ਤਾਂ ਸਾਡੇ ਕੋਲ ਬਹੁਤ ਵਾਰੀ ਸਾਡੇ ਕੋਲ ਇਹਨਾਂ ਨੇ ਕਿਹਾ ਵੀ ਇੰਨੇ ਘੰਟਿਆਂ ਦਾ ਸਮਾਂ ਦੇ ਦਿਓ ਸਾਨੂੰ, 10 ਘੰਟਿਆਂ ਦਾ ਸਮਾਂ ਦੇ ਦਿਓ ਸਾਨੂੰ, 24 ਘੰਟੇ ਦਾ ਸਮਾਂ ਦੇ ਦਿਓ। ਪਰ ਜਿਹੜਾ ਹੈਗਾ ਜਿੰਨਾ ਚਿਰ ਲਿਖਤੀ ਤੌਰ ਤੇ ਇੱਥੇ ਤੱਕ ਆ ਕੇ 3 ਵਜੇ ਤੱਕ ਨਹੀਂ ਆਉਂਦੇ ਤਾਂ ਇਹ ਧਰਨਾ ਨਿਰੰਤਰ ਇਸੇ ਤਰ੍ਹਾਂ ਜਾਰੀ ਰਹੂਗਾ। ਕਹਿਣ ਦਾ ਮਤਲਬ ਇਹ 3 ਘੰਟੇ ਤੱਕ ਨਹੀਂ, ਫੇਰ ਗੱਲ ਵਧੂਗੀ। ਇਹ ਦੇਖੋ ਜੀ, ਜੇ ਡਿਪਟੀ ਕਮਿਸ਼ਨਰ ਨਹੀਂ ਆਉਂਦੇ ਤਾਂ ਫਿਰ ਤਾਂ ਵਧੂਗੀ। ਜੇ ਉਹ ਲਿਖਤੀ ਸਾਨੂੰ ਇਹ ਗੱਲ ਨਹੀਂ ਲੈ ਕੇ ਦਿੰਦੇ ਕਿ ਭਾਈ PR 126 ਜਿਹੜਾ ਹੈਗਾ ਵਾ ਜਿਹਦਾ ਰੌਲਾ ਚੱਲਣ ਡਿਆ ਮੇਨ, ਕਿਉਂਕਿ ਇੱਕ ਗੱਲ ਨੋਟ ਕਰਨ ਵਾਲੀ ਆ, ਜਦੋਂ ਪਰਸੋਂ ਅਸੀਂ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਨਾਲ ਮੀਟਿੰਗ ਕੀਤੀ ਸੀਗੀ, ਮੀਟਿੰਗ ਦੇ ਵਿੱਚ ਇੱਕ ਬੜੀ ਦਿਲਚਸਪ ਗੱਲ ਉਹਨਾਂ ਵੱਲੋਂ ਕਹੀ ਗਈ ਸੀ, ਜਿਹੜੇ 3 ਖੇਤੀ ਕਾਨੂੰਨ ਕਾਲੇ ਜਿਹਨੂੰ ਅਸੀਂ ਕਹਿ ਦਿੰਦੇ ਆ, ਜਿਨ੍ਹਾਂ ਵਾਸਤੇ ਅਸੀਂ 13 ਮਹੀਨੇ ਦਿੱਲੀ ਦੇ ਵਿੱਚ ਲੜ ਕੇ ਆਏ ਆ, ਉਹਦੇ ਵਿੱਚ ਇੱਕ ਕਾਨੂੰਨ ਸੀਗਾ ਕਿ ਮੰਡੀਕਰਨ ਸਿਸਟਮ ਖਤਮ ਕੀਤਾ ਜਾਊਗਾ। ਤੇ ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਵੀ ਕੱਲ ਇਹ ਗੱਲ ਕਹੀ ਗਈ ਕਿ ਜਿਹੜਾ ਸੁਲਤਾਨਪੁਰ ਮੰਡੀ ਦਾ, ਫੱਤੂ ਢੀਂਗਾ ਮੰਡੀ ਦਾ ਤੇ ਉੱਚਾ ਮੰਡੀ ਦਾ ਜਿਹੜਾ ਝੋਨਾ ਵਾ, ਮੈਂ ਭਾਈ ਉੱਥੇ ਭੇਜ ਰਿਹਾ ਮੋਗੇ ਭੇਜ ਰਿਹਾ ਵਾ। ਹੁਣ ਇੱਥੇ ਗੱਲ ਇਹ ਸਮਝਣ ਵਾਲੀ ਆ ਕਿ ਮੋਗੇ ਕਿਉਂ ਭੇਜ ਰਹੇ ਨੇ। ਮੋਗੇ ਭੇਜ ਰਹੇ ਨੇ ਕਿ ਉੱਥੇ ਹੈਗਾ ਡਗਰੂ ਵਿਖੇ ਜਿਹੜਾ ਬਣਿਆ ਹੋਇਆ ਸੈਲੋ ਅਡਾਨੀਆਂ ਬਾਨੀਆਂ ਦਾ, ਅੱਛਾ ਜੀ, ਹਨਾ, ਅਡਾਨੀਆਂ ਬਾਨੀਆਂ ਦਾ ਸੈਲਰ ਬਣਿਆ ਹੋਇਆ। ਤੇ ਇਹ ਜਿਹੜਾ ਰਾਹ ਵਾ, ਜਿਹੜਾ ਮੰਡੀਕਰਨ ਸਿਸਟਮ, ਕਿਹੜਾ ਕਾਲਾ ਕਾਨੂੰਨ ਸੀਗਾ ਕਿ ਮੰਡੀਕਰਨ ਸਿਸਟਮ ਤੋੜਨਾ, ਉਹਨੂੰ ਮਗਰਲੇ ਦਰਵਾਜ਼ਿਓਂ ਲਿਆਂਦਾ ਜਾ ਰਿਹਾ ਵਾ, ਕਿਉਂਕਿ ਸੈਲਰਾਂ ਵਾਲਿਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ। PR 126 ਦੇ ਵਿੱਚ ਉਹਨਾਂ ਦੀ ਸ਼ੈਲਿੰਗ ਪੂਰੀ ਨਹੀਂ ਆ ਰਹੀ, 4 ਤੋਂ 5 ਕਿਲੋ ਜਿਹੜੀ ਹੈਗੀ ਆ ਉਹ ਘਟ ਰਿਹਾ ਵਾ, ਜਿਹੜਾ ਹੈਗਾ ਦਾਣਾ ਘਟ ਰਿਹਾ ਵਾ। ਇਸ ਕਰਕੇ ਆੜਤੀਆਂ ਨੂੰ ਖਰਾਬ ਕੀਤਾ ਜਾ ਰਿਹਾ, ਜਿਹੜਾ 2.5% ਕਮਿਸ਼ਨ ਦੀ ਉਹਨਾਂ ਦੀ ਮੰਗ ਵਾ, ਤੇ ਹੁਣ ਸੈਲੋਜ਼ ਨੂੰ ਭੇਜਿਆ ਜਾ ਰਿਹਾ ਵਾ। ਮੋਟਾ ਕਹੀਏ ਵੀ ਟੇਢੇ ਰਸਤੇ ਜਾਇਆ ਜਾ ਰਿਹਾ, ਜਾਣਾ ਸੈਲੋ ਨੂੰ ਹੀ ਆ, ਜਾਣਾ ਸੈਲੋ ਨੂੰ ਹੀ ਆ। ਸੈਲਰ ਵਾਲੇ ਖਰੀਦ ਨਹੀਂ ਰਹੇ, ਆੜਤੀਆਂ ਨਹੀਂ ਹੋ ਰਿਹਾ, ਪਰ ਉਹ ਟੇਢੇ ਰਸਤੇ ਜਿਹੜਾ ਹੈਗਾ ਪਹੁੰਚਾਇਆ ਉੱਥੇ ਜਾ ਰਿਹਾ। ਤੁਸੀਂ ਇਹ ਗੱਲ ਨੂੰ ਸਮਝੋ ਕਿ ਜੇਕਰ 50 ਇਸ ਵਾਰੀ ਇੱਕ ਮੰਡੀ ਦੇ ਵਿੱਚ ਮੰਨ ਲਓ ਵੱਡੀ ਕਪੂਰਥਲੇ ਦੀ ਆਪਾਂ ਗੱਲ ਕਰ ਲਈਏ, ਕਪੂਰਥਲੇ 'ਚ 50 ਆੜਤੀਏ ਬੈਠੇ ਨੇ, ਤੇ ਉਹਦੇ ਵਿੱਚੋਂ 2-4 ਮੇਰੇ ਨਾਲ ਕਿ ਛੋਟੇ ਆੜਤੀ ਹੋਣਗੇ, ਉਹ ਅਗਲੀ ਵਾਰ ਤੱਕ ਛੱਡ ਜਾਣਗੇ। ਉਹ 50 ਦੇ 45 ਰਹਿ ਜਾਣੇ ਆ, ਤੇ ਅਗਲੀ ਵਾਰ 45 ਤੋਂ 15 ਰਹਿ ਜਾਣੇ ਆ। ਅਗਲੇ 3 ਸਾਲਾਂ 'ਚ ਮੰਡੀਕਰਨ ਸਿਸਟਮ ਵੈਸੇ ਖਤਮ ਹੋ ਜਾਣਾ ਵਾ। ਇਹ ਜਿਹੜੀਆਂ ਸਰਕਾਰਾਂ ਦੀਆਂ ਨੀਤੀਆਂ ਨੇ, ਇਹਨੂੰ ਬੜੀ ਡੂੰਘਾਈ ਨਾਲ ਬਹਿ ਕੇ ਸਮਝਣ ਦੀ ਲੋੜ ਆ ਕਿ ਇਹ ਗੱਲ ਜਾ ਕਿੱਧਰ ਨੂੰ ਰਹੀ ਆ। ਬਹੁਤ ਸਾਰੇ ਆੜਤੀ ਵੀਰ ਸਾਡੇ ਜਿਹੜੇ ਹੈਗੇ ਉਹ ਸਮਝਦੇ ਇਸ ਗੱਲ ਨੂੰ, ਜਿਹੜੇ ਪੜ੍ਹੇ ਲਿਖੇ ਮੁੰਡੇ ਨਾ, ਨਵਾਂ ਯੂਥ ਆੜਤ ਦੇ ਵਿੱਚ ਆਇਆ, ਉਹ ਗੱਲ ਨੂੰ ਸਮਝ ਰਹੇ ਆ। ਜਿਹੜੇ ਸੈਲਰ ਵਾਲੇ ਆ ਉਹ ਵੀ ਇਸ ਗੱਲ ਨੂੰ ਕੁਝ % ਸਮਝ ਰਹੇ ਆ, ਪਰ ਹਜੇ ਤੱਕ ਬਹੁਤ ਸਾਰੇ ਜਿਹੜੇ ਵੀਰ ਆ ਉਹ ਅਵੇਸਲੇ ਬੈਠੇ ਆ ਕਿ ਸ਼ਾਇਦ ਜਿਹੜਾ ਸਾਡਾ ਮਸਲਾ ਹੈਗਾ ਵਾ ਉਹ ਸਰਕਾਰ ਨਾਲ ਵਾ, ਜਾਂ ਸਾਡਾ ਸਿਰਫ ਕਮਿਸ਼ਨ ਦਾ ਮਸਲਾ ਵਾ। ਕਮਿਸ਼ਨ ਨਾਲ ਨਹੀਂ, ਇਹ ਕਮਿਸ਼ਨ 2.5% ਕੁਛ ਨਹੀਂ, ਇਹ ਤਾਂ ਬਿਲਕੁਲ ਆੜਤਾਂ ਹੀ ਖਤਮ ਕਰਨ ਨੂੰ ਫਿਰਦੇ ਆ। ਹਾਂਜੀ।
ਸਿੱਧਾ ਮਾਰ ਹੀ ਉਹਦੇ ਤੇ ਕਰਨੀ ਹੈ ਇਹਨਾਂ ਨੇ। ਅੱਛਾ, ਜਿਹੜਾ 26 ਦੀ ਗੱਲ ਹੈ ਵੀ 26 ਪਹਿਲਾਂ ਸਰਕਾਰ ਨੇ ਕਿਹਾ ਬੀਜਣ ਨੂੰ, ਸਰਕਾਰ ਕਿੱਥੋਂ ਇਦਾਂ ਦੀਆਂ ਸਲਾਹਾਂ ਲੈਂਦੀ ਹੈ ਵੀ ਭਾਈ ਲੁਧਿਆਣੇ ਵਾਲਾ ਇਹ ਬੀ ਹੈ ਇਹ ਬੀਜੋ, ਤੇ ਮੋਰਿਓ ਜਿਹੜੇ ਚੈਲੋ ਵਾਲੇ ਨੇ ਉਹ ਇਸ ਤੋਂ ਤੰਗ ਨੇ। ਸਰਕਾਰ ਨੂੰ ਫਿਰ ਸਲਾਹ ਕੌਣ ਦਿੰਦਾ? ਉਹ ਪਹਿਲਾਂ ਕੋਖ ਪੜਤਾਲ ਨਹੀਂ ਕਰਦੇ ਕਿਸੇ ਨੂੰ ਕਹਿਣ ਤੋਂ ਪਹਿਲਾਂ? ਲੱਗਦਾ ਦੇਖੋ ਜੀ, ਮਸਲਾ ਪਤਾ ਕੀ ਹੈ, PR 126 ਇਸ ਸਾਲ ਥੋੜੀ ਬੀਜਿਆ ਗਿਆ, PR ਪਿਛਲੇ 8 ਸਾਲ ਤੋਂ ਬੀਜਿਆ ਜਾ ਰਿਹਾ ਵਾ। ਪਰ ਐਤਕੀ ਵੱਡੀ ਤਾਦਾਦ ਚ ਉਸੇ ਗੱਲ ਤੇ ਆਉਣ ਲੱਗਾ ਕਿ ਜਿਹੜਾ ਹੈਗਾ ਐਤਕੀ ਕੀ ਹੋਇਆ, ਜੇ ਅੱਗੇ 1000 ਕਿੱਲਾ ਬੀਜਿਆ ਜਾਂਦਾ ਸੀਗਾ ਪੰਜਾਬ 'ਚ, ਅੱਜ ਕੀ ਫੋਰ ਐਗਜ਼ਾਮਪਲ 5000 ਕਿੱਲਾ ਬੀਜਿਆ ਗਿਆ ਵਾ। ਮਾਲਵੇ ਦੇ ਵਿੱਚੋਂ ਜਿਹੜੀ ਕਾਟਨ ਬੈਲਟ ਜਿਹਨੂੰ ਅਸੀਂ ਕਹਿੰਦੇ, ਕਾਟਨ ਬੈਲਟ ਦੇ ਥੱਲੇ ਜਿਹੜਾ ਏਰੀਆ ਸੀਗਾ ਉਹ 75% ਘਟ ਗਿਆ, ਤੇ ਉਹਨਾਂ ਨੇ PR 126 ਲੈਤਾ ਕਿਉਂਕਿ 90 ਤੋਂ 92 ਦਿਨ 'ਚ ਪੱਕਦਾ, ਪਾਣੀ ਘੱਟ ਲੱਗਦਾ, ਖਰਚਾ ਘੱਟ ਹੁੰਦਾ, ਝਾੜ ਵਧੀਆ ਹੁੰਦਾ ਵਾ। ਪਰ ਜਿਹੜੀ 7 ਤਰੀਕ ਨੂੰ ਸੈਲਰ ਐਸੋਸੀਏਸ਼ਨ ਨਾਲ ਮੀਟਿੰਗ ਤੋਂ ਬਾਅਦ ਜਿਹੜੀ 7 ਤਰੀਕ ਨੂੰ ਮੁੱਖ ਮੰਤਰੀ ਵੱਲੋਂ ਜਿਹੜਾ ਅਸੀਂ ਅਟੈਚ ਕਰਕੇ ਹੁਣ ਇਹਨੂੰ ਦੇ ਕੇ ਵੀ ਆਏ ਆ, ਇੱਕ ਚਿੱਠੀ ਕੱਢੀ ਜਾਂਦੀ ਆ। ਉਸ ਚਿੱਠੀ ਦੇ ਵਿੱਚ ਲਿਖਿਆ ਕਿ ਭਾਈ ਤੁਸੀਂ ਇਹਦੀ ਟੈਸਟਿੰਗ ਕਰੋ ਕਿ ਆਊਟ ਜਿਹੜੀ ਰੇਸ਼ੋ ਆ ਇਹਦੀ ਕਿੰਨੀ ਨਿਕਲਦੀ ਆ PR 126 ਦੀ। ਉਸ ਜਿਹੜੀ ਮੁੱਖ ਮੰਤਰੀ ਦੀ ਚਿੱਠੀ ਨੇ, ਚਾਹੇ ਉਹ ਕੇਂਦਰੀ ਏਜੰਸੀਆਂ ਹੋਣ, ਖਰੀਦ ਏਜੰਸੀਆਂ ਹੋਣ ਜਾਂ ਪ੍ਰਾਈਵੇਟ ਖਰੀਦ ਏਜੰਸੀਆਂ ਹੋਣ, ਉਹਨਾਂ ਨੇ ਉਹ ਖਾਤੇ ਪਾਤਾ ਕੰਮ। ਸ਼ੰਕੇ ਖੜੇ ਹੋ ਗਏ ਆ ਖਰੀਦ ਏਜੰਸੀਆਂ ਦੇ ਮਨਾਂ ਦੇ ਵਿੱਚ, ਇਹ ਸ਼ੰਕੇ ਖੜੇ ਹੋ ਗਏ ਆ ਕਿ ਭਾਈ ਅਸੀਂ ਤਾਂ ਖਰੀਦ ਲਾਂਗੇ, ਪਤਾ ਨਹੀਂ ਇਹਦਾ ਕੱਲ ਨੂੰ ਬਣਨਾ ਕੀ ਆ, ਇਹਦਾ ਕੀ ਬਣਨਾ ਕੱਲ ਨੂੰ। ਉਸ ਚਿੱਠੀ ਨੇ, ਕਿਉਂਕਿ ਮੁੱਖ ਮੰਤਰੀ ਨੂੰ ਪਤਾ ਨਹੀਂ ਕਿਉਂ ਉਹ ਕਹਿ ਰਿਹਾ ਕਿ ਮੈਂ ਆਮ ਘਰਾਂ ਦਾ ਮੁੰਡਾ ਵਾਂ, ਮੈਂ ਖੇਤੀ ਕਰਦਾ ਰਿਹਾ ਵਾਂ, ਸਾਡੇ ਪੁਰਖੇ ਖੇਤੀ ਕਰਦੇ ਰਹੇ ਨੇ, ਪਰ ਉਹਨੂੰ ਇਹ ਨਹੀਂ ਪਤਾ ਕਿ ਜਦੋਂ ਜਿਹੜੀ ਟੈਸਟਿੰਗ ਹੁੰਦੀ ਆ ਉਹ ਬੀ ਬੀਜਣ ਤੋਂ ਪਹਿਲਾਂ ਹੁੰਦੀ ਆ, ਨਾ ਕਿ ਜਦੋਂ ਮੰਡੀਆਂ 'ਚ ਝੋਨਾ ਪਿਆ ਹੋਵੇ। ਜਦੋਂ ਮੰਡੀਆਂ 'ਚ ਝੋਨਾ ਪਿਆ ਉਦੋਂ ਟੈਸਟਿੰਗਾਂ ਨਹੀਂ ਹੁੰਦੀਆਂ। ਐ ਨਹੀਂ ਲੱਗਦਾ ਕਿਤੇ ਨਾ ਕਿਤੇ ਵੀ ਇਹ ਤਾਂ ਹਰੇਕ ਸਾਲ ਦੀ ਪ੍ਰਕਿਰਿਆ ਸੀ, ਹਰੇਕ ਸਾਲ ਹੋਣੀ ਹੁੰਦੀ? ਐ ਤਾਂ ਹੈ ਨਹੀਂ ਵੀ ਕਿਤੇ 10 ਸਾਲ 'ਚ ਇੱਕ ਵਾਰੀ ਹੋਣਾ, ਤਾਂ ਕਰਕੇ ਤਜਰਬੇ 'ਚ ਕਮੀ ਸੀਗੀ। ਪਿਛਲੇ ਸਾਲ ਵੀ ਕੀਤੀ ਹੈ, ਉਸ ਤੋਂ ਪਿਛਲੇ ਸਾਲ ਵੀ ਕੀਤੀ ਹੈ, ਪਰ ਐਂ ਜਾਪਦਾ ਤੁਹਾਨੂੰ ਵੀ ਕਿਤੇ ਨਾ ਕਿਤੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਲਈ ਪਾਰਟੀ ਪਹਿਲਾਂ ਹੈ, ਉਹ ਪਾਰਟੀ ਨੂੰ ਪ੍ਰਾਇੋਰਟੀ ਦਿੰਦੇ ਹੋਏ ਹਰਿਆਣੇ 'ਚ ਜਾ ਕੇ ਪ੍ਰਚਾਰ ਕਰਨ ਨੂੰ ਪਹਿਲ ਦੇ ਰਹੇ ਨੇ। ਇੱਥੇ ਅਫਸਰਾਂ ਨਾਲ ਬਹਿ ਕੇ ਮੱਥਾ ਪੇਚੀ ਨਹੀਂ ਕਰਨੀ ਵੀ ਆਪਾਂ ਭਾਈ ਮਹੀਨੇ ਨੂੰ 10 ਦਿਨਾਂ ਨੂੰ ਜਿਹੜਾ ਝੋਨਾ ਮੰਡੀਆਂ 'ਚ ਆਉਣਾ ਸ਼ੁਰੂ ਹੋ ਜਾਣਾ, ਉਹਦੇ ਲਈ ਕੰਮ ਕਰ ਲਈਏ, ਤਿਆਰੀ ਕਰ ਲਈਏ, ਸਾਰਿਆਂ ਨਾਲ ਨਜਿੱਠ ਲਈਏ ਜਿਹੜੇ ਮੁੱਦੇ ਨੇ। ਲੱਗਦਾ ਤੁਹਾਨੂੰ ਕਿ ਪਾਰਟੀ ਉੱਤੇ ਆ, ਪੰਜਾਬ ਬਾਅਦ 'ਚੋਂ ਹੈ ਉਹਨਾਂ ਦੀ? ਪਾਰਟੀ ਵੀ ਚਲੋ ਤੁਸੀਂ ਉੱਤੇ ਕਹੀ ਆ ਤੇ ਹੋ ਸਕਦੀ ਆ, ਕੋਈ ਵੱਡੀ ਗੱਲ ਨਹੀਂ ਹੈਗੀ, ਪਰ ਮੈਂ ਕਿਉਂਕਿ ਅਸੀਂ ਕੋਈ ਸਿਆਸੀ ਨਹੀਂ ਹੈਗੇ, ਸਾਨੂੰ ਉਹਨਾਂ ਚੀਜ਼ਾਂ ਦਾ ਬੜਾ ਤਜਰਬਾ ਨਹੀਂ ਹੈਗਾ, ਪਰ ਜਿੰਨੀਆਂ ਅਸੀਂ ਅਖਬਾਰਾਂ ਦੇ ਵਿੱਚ ਖਬਰਾਂ ਪੜ੍ਹਦੇ ਆ, ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਆ, ਜਾਂ ਜਿੰਨੀ ਕੁ ਪੜ੍ਹਾਈ ਕਰਦੇ ਆ, ਉਹਦੇ ਵਿੱਚ ਇਹ ਦੇਖਣ ਨੂੰ ਮਿਲ ਰਿਹਾ ਕਿ ਜਿਹੜੀ ਭਗਵੰਤ ਮਾਨ ਦੇ ਨੇੜਲੀ ਟੀਮ ਆ ਤਾਂ ਦਿੱਲੀ ਵਾਲੀ ਹੋ ਗਈ ਆ ਤੇ ਭਗਵੰਤ ਮਾਨ ਨੂੰ ਵੀ ਬਦਲਣ ਦੀ ਤਿਆਰੀ ਆ। ਪਰ ਭਗਵੰਤ ਮਾਨ ਦੇ ਉੱਤੇ ਸਿਰ ਦੇ ਉੱਤੇ ਜਿਹੜਾ ਹੱਥ ਹੈ ਉਹ ਅਮਿਤ ਸ਼ਾਹ ਦਾ ਆ ਗਿਆ ਅੱਜ ਕੱਲ੍ਹ। ਅਮਿਤ ਸ਼ਾਹ ਦੇ ਨਾਲ ਸਿੱਧੀ ਜਿਹੜੀ ਗੱਲਬਾਤ ਚੱਲ ਰਹੀ ਹੈ, ਤੇ ਜਿਹੜੀਆਂ ਆਹ ਖੱਜਲ ਖਰਾਬੀ ਹੋ ਰਹੀ ਆ ਤੁਹਾਡੇ ਸਾਹਮਣੇ, ਜਿਹੜੀ ਇਹ ਖੱਜਲ ਖਰਾਬੀ ਹੋ ਰਹੀ ਹੈ, ਇਹ ਕੇਂਦਰ ਦੀਆਂ ਗੱਲਾਂ, ਕੇਂਦਰ ਦੀਆਂ ਨੀਤੀਆਂ ਦੇ ਉੱਤੇ, ਜਿਹੜੇ 3 ਕਾਲੇ ਕਾਨੂੰਨ ਸੀਗੇ, ਕੇਂਦਰ ਦੀਆਂ ਨੀਤੀਆਂ ਦੇ ਉੱਤੇ ਭਗਵੰਤ ਮਾਨ ਚੱਲ ਪਿਆ ਏ, ਕਿਉਂਕਿ ਹੱਥ ਉੱਤੇ ਉਹਨਾਂ ਦਾ ਨਾ ਪਿਛੇ BJP ਦਾ ਹੱਥ ਹੈ ਪੂਰਾ। ਅਸੀਂ ਸ਼ਰੇਆਮ ਇਹ ਗੱਲ ਕਹਿੰਦੇ ਕਿ ਅਮਿਤ ਸ਼ਾਹ ਦਾ ਭਗਵੰਤ ਮਾਨ ਦੇ ਸਿਰ ਤੇ ਹੱਥ ਹੈ। ਜੇ ਹਰਿਆਣੇ ਦੇ ਵਿੱਚ ਵੀ ਜੇ ਅੱਜ BJP ਜਿੱਤੀ ਹੈ ਤੇ ਉਹਦਾ ਸਭ ਤੋਂ ਵੱਡਾ ਕਾਰਨ ਕੀ ਸੀ? ਝਾੜੂ ਪਾਰਟੀ, ਆਮ ਆਦਮੀ ਪਾਰਟੀ ਸੀ ਨਾ। ਤੇ ਜਦੋਂ ਤੀਜੀ ਧਿਰ ਨੇ ਜਾ ਕੇ, ਚਾਹੇ ਉਹ ਹਾਰ ਗਏ, ਜ਼ਮਾਨਤਾਂ ਜ਼ਬਤ ਹੋਏ, ਪਰ ਜਿੰਨੀ ਕੁ ਵੋਟਾਂ ਤੋੜੀਆਂ ਉਹ ਸਾਰੀਆਂ ਕਾਂਗਰਸ ਦੀਆਂ ਜਾਂ ਦੂਜੀ ਪਾਰਟੀ ਦੀਆਂ ਤੋੜੀਆਂ। ਤੇ ਕਿਸਾਨਾਂ ਦਾ ਜਿਹੜਾ ਸਭ ਤੋਂ ਵੱਡਾ ਨੁਕਸਾਨ ਜਿਹੜਾ ਕਰ ਰਹੀ ਹੈ ਉਹ BJP ਕਰ ਰਹੀ ਹੈ। ਤੇ BJP ਦੇ ਸਿਰ ਜਿਹੜਾ BJP ਦਾ ਹੱਥ ਹੈ ਉਹ ਭਗਵੰਤ ਮਾਨ ਦੇ ਸਿਰ ਦੇ ਉੱਤੇ ਹੈਗਾ, ਤੇ ਭਗਵੰਤ ਮਾਨ ਉਹ ਨੀਤੀਆਂ ਲਾਗੂ ਕਰ ਰਹੀਆਂ। ਕਾਰਪੋਰੇਟਾਂ ਨੂੰ ਜਿਹੜਾ ਝੋਨਾ ਹੈ ਸਾਡਾ, ਉਹ ਕਾਰਪੋਰੇਟਾਂ ਨੂੰ ਵੇਚਣ ਦੀ ਜਿਹੜੀ ਤਿਆਰੀ ਹੈ ਕਿ ਇਹਨਾਂ ਨੂੰ ਖੱਜਲ ਖਰਾਬ ਕਰੋ। ਜਿਹੜਾ 2320 ਰੁਪਏ ਵਾਲਾ ਝੋਨਾ ਉਹ 2050 ਨੂੰ ਵਿਕ ਰਿਹਾ। ਜਿਹੜੀ ਸਾਡੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਹੱਥੋਂ ਹੱਥ ਸਾਡੀ ਪੰਜਾਬ ਦੀ ਜਾਂ ਸਾਡੇ ਜਿਹੜੇ ਪਾਕਿਸਤਾਨੀ ਪੰਜਾਬ ਦੀ ਜਿਹੜੀ ਹੈਗੀ ਆ ਉਹ ਬਾਸਮਤੀ ਹੱਥੋਂ ਹੱਥ 5500 ਨੂੰ ਵਿਕਦੀ ਆ, ਉਹ ਸਾਡੇ ਕਪੂਰਥਲੇ ਦੇ ਵਿੱਚ 1750 ਨੂੰ ਵਿਕੀ ਆ, ਕਦੀ 1850 ਨੂੰ ਵਿਕੀ ਆ, 2500 ਤੱਕ ਵਿਕੀ ਆ, ਸੁਲਤਾਨਪੁਰ ਮੰਡੀ 'ਚ 2700 ਤੱਕ ਵਿਕੀ ਆ। ਉਹ ਸਾਰੇ ਜਿਹੜੇ ਕਾਰਪੋਰੇਟ ਦੀਆਂ ਨੀਤੀਆਂ ਕਿ ਕਬਜ਼ਾ ਕੀਤਾ ਜਾ ਰਿਹਾ। ਤੁਸੀਂ ਦੇਖ ਰਹੇ ਹੋ ਹਾਈਵੇ ਨਿਕਲਦੇ, ਜਿਹੜੇ ਅਸੀਂ ਕਿਸਾਨੀ ਸੰਘਰਸ਼ ਦੀਆਂ ਸਟੇਜਾਂ ਤੇ ਗੱਲ ਕਰਦੇ ਹੁੰਦੇ ਸੀ ਨਾ ਕਿ ਭਾਈ ਸਮਝ ਜੋ ਸਿਲਕ ਰੋਡ ਨਿਕਲਣਗੇ, ਉਹ ਸਿਲਕ ਰੋਡ ਨਿਕਲ ਰਹੇ ਨੇ। ਹਜੇ ਤਾਂ ਸਿਰਫ 2 ਨਿਕਲ ਰਹੇ ਨੇ, 7 ਮਨਜ਼ੂਰ ਹੋਏ ਨੇ ਨਾ, 7 ਮਨਜ਼ੂਰ ਹੋਏ ਨੇ, 7 ਨਿਕਲਣਗੇ। ਤੇ ਕਿੱਥੇ ਜ਼ਮੀਨਾਂ ਰਹਿ ਰਹੀਆਂ? ਸਾਰਾ ਕਾਰਪੋਰੇਟ ਦਾ ਕਬਜ਼ਾ ਕਰਾਇਆ ਜਾ ਰਿਹਾ, ਤੁਹਾਡੇ ਸਾਹਮਣੇ ਕਰਾਇਆ ਜਾ ਰਿਹਾ। ਰੋਡ ਵੀ ਨਿਕਲਣੇ ਨੇ, ਨਾਲ ਦੀ ਨਾਲ ਨੋਟੀਫਿਕੇਸ਼ਨ ਆਈ ਸੀ ਬੀਤੇ ਦਿਨ ਵੀ 11 ਟੋਲ ਪਲਾਜ਼ੇ ਪੰਜਾਬ ਦੇ ਵਿੱਚ ਲੱਗਣੇ ਨੇ, ਸਭ ਤੋਂ ਵੱਧ ਦੁਆਬੇ 'ਚ ਲੱਗਣੇ। ਬਿਲਕੁਲ, ਆਹ ਸਾਡੇ ਮੰਡਾਂ ਦੇ ਲਾਗੇ ਲੱਗਣ ਜਾ ਰਿਹਾ ਜੀ। ਕਪੂਰਥਲਾ ਦੇ ਜਲੰਧਰ ਦੇ ਵਿੱਚ ਜਿਹੜਾ ਮੰਡਾ ਪਿੰਡ ਆਉਂਦਾ, ਮੰਡਾ ਵਿਖੇ ਲੱਗਣ ਜਾ ਰਿਹਾ। ਕਿੱਡਾ ਕੁ ਰੋਡ ਇਹ ਚੱਲਦਾ ਵਾ? ਕਪੂਰਥਲੇ ਦਾ ਤੇ ਜਲੰਧਰ ਦਾ ਸਿਰਫ 19 ਕਿਲੋਮੀਟਰ ਦਾ ਫਾਸਲਾ ਹੈ, ਉਹਦੇ ਵਿੱਚ ਇੱਕ ਟੋਲ ਪਲਾਜ਼ਾ ਲੱਗਣ ਦੀ ਤਿਆਰੀ ਨਕੋਦਰ ਲੱਗਣ ਜਾ ਰਿਹਾ। ਹੋਰ ਬਹੁਤ ਲਿੰਕ ਰੋਡਾਂ ਦੇ ਉੱਪਰ ਟੋਲ ਪਲਾਜ਼ੇ ਲਾਏ ਜਾ ਰਹੇ ਨੇ। ਜਿਹੜਾ ਮੁੱਖ ਮੰਤਰੀ ਇਹ ਸ਼ੇਖੀਆਂ ਮਾਰਦਾ ਕਿ ਮੈਂ ਫਲਾਨਾ ਟੋਲ ਟੈਕਸ ਬੰਦ ਕਰਤਾ, ਮੈਂ ਧਿਮਕੜਾ ਟੋਲ ਟੈਕਸ ਬੰਦ ਕਰਤਾ, ਉਹਨਾਂ ਦੀ ਤਾਂ ਆਲਰੇਡੀ ਮਿਆਦ ਖਤਮ ਹੋ ਚੁੱਕੀ ਸੀ। ਜੇ ਇਹ ਨਾ ਵੀ ਕਰਦਾ ਤਾਂ ਵੀ ਬੰਦ ਹੋ ਹੀ ਜਾਣੇ ਸੀਗੇ। ਜਿਸ ਟੋਲ ਟੈਕਸ ਤੇ ਖੜੇ ਆ ਅਸੀਂ,
ਭਗਵੰਤ ਮਾਨ ਨੂੰ ਕਹੇ ਇਹ ਬੰਦ ਕਰਾ ਕੇ ਦਿਖਾ ਦੇਵੇ, ਜਦ ਕਿ ਰਹਿਣ ਤੇ ਤੋਂ ਪਹਿਲਾਂ ਬੰਦ ਕਰਕੇ ਦਿਖਾਓ। ਜਦ ਕਿ ਇਹ ਟੋਲ ਟੈਕਸ ਇਨਲੀਗਲੀ ਚੱਲਣ ਡਿਆ ਜਿੱਤੇ ਤੇ ਅਸੀਂ ਖੜੇ ਆ, ਇਹ ਵੀ ਗੱਲ ਨਾਲ ਆ। ਇੱਥੋਂ ਅੱਗੇ ਮਾਨਾਂ ਵਾਲੇ ਲੱਗਾ ਹੋਇਆ ਟੋਲ ਟੈਕਸ, ਇਹ ਤੁਸੀਂ ਇੱਥੋਂ ਜਾ ਕੇ ਦੇਖ ਲਓ, ਜਿਹੜਾ ਇੱਥੋਂ ਸਿਰਫ 55 ਕਿਲੋਮੀਟਰ ਇੱਥੋਂ ਅੰਮ੍ਰਿਤਸਰ ਪੈ ਜਾਂਦਾ ਉਹ 55 ਕਿਲੋਮੀਟਰ ਜਾਣ ਨੂੰ 2 ਘੰਟਾ ਸਮਾਂ ਲੱਗ ਜਾ, ਪੁਲ ਤਾਂ ਕੋਈ ਵੀ ਤਿਆਰ ਨਹੀਂਗਾ ਵਿੱਚ, ਤੇ ਟੋਲ ਟੈਕਸ ਕਾਹਦਾ? ਉਸ 55 ਕਿਲੋਮੀਟਰ 'ਚ ਤੁਸੀਂ 2 ਟੋਲ ਟੈਕਸ ਲਾਏ ਹੋਏ ਆ। ਟ੍ਰੈਫਿਕ ਇੰਨੀ ਕੁ ਜ਼ਿਆਦਾ ਜਾਮ ਹੁੰਦੀ ਹੈ ਇੱਥੋਂ ਲੈ ਕੇ ਮਿਆਣੀ ਅੱਡੇ ਤੋਂ ਲੈ ਕੇ ਇਸ ਢਿਲਵਾਂ ਟੋਲ ਟੈਕਸ ਤੋਂ ਲੈ ਕੇ ਅੰਮ੍ਰਿਤਸਰ ਤੱਕ ਜਾਣ ਨੂੰ ਇੰਨੀ ਗੁਰੂ ਜਦੋਂ ਲੰਘਦੇ ਆ ਬਹੁਤ ਜ਼ਿਆਦਾ, ਘੱਟ ਤੋਂ ਘੱਟ 4 ਤੋਂ 5 ਦਾ ਪੁਲ ਬਣ ਰਿਹਾ, 1.5 ਤੋਂ 2 ਘੰਟੇ ਲੱਗ ਜਾਂਦੇ ਸਿਰਫ ਇੱਥੋਂ ਅੰਮ੍ਰਿਤਸਰ ਤੱਕ ਪਹੁੰਚਣ ਨੂੰ, ਤੇ ਇਹਨੂੰ ਬੰਦ ਕਰਾ ਦੇਣ ਕਿਉਂਕਿ ਇਹ ਤਾਂ ਲੀਗਲੀ ਹੈ ਨਾ। ਆਪਣਾ ਜਦੋਂ ਤੁਸੀਂ ਜਿਹੜਾ ਟੋਲ ਦੀਆਂ ਨੀਤੀਆਂ ਨੇ ਉਹ ਤਾਂ ਇਹ ਕਹਿੰਦੀਆਂ ਨਾ ਕਿ ਜਿੰਨਾ ਚਿਰ ਸੜਕ ਤਿਆਰ ਨਹੀਂ ਹੋਈ 75% ਘੱਟੋ ਘੱਟ ਬਣੀ ਹੋਣੀ, ਤੁਸੀਂ ਬਣੀ ਹੋਣੀ ਚਾਹੀਦੀ। ਕਿੱਥੇ ਬਣੀ? 75% ਟੋਏ ਆ। ਮੈਨੂੰ ਤਾਂ ਲੱਗਦਾ 75% ਹਲੇ ਰਹਿੰਦੀ ਆ। ਬਿਲਕੁਲ ਜਾਇਜ਼ ਆ, ਬਿਲਕੁਲ ਜਾਇਜ਼ ਆ ਤੁਹਾਡੀ ਗੱਲ। ਤੁਸੀਂ ਪਿੱਛੋਂ ਆਏ ਹੀ ਹੋ, ਦੇਖ ਲਓ ਕੀ ਹਾਲਾਤ ਨੇ, ਕਦੀ ਟੋਇਆ ਇਦਾਂ ਹੁੰਦੀ ਹੈ, ਧੌਣ ਦਾ ਮਲਕਾ ਟੁੱਟਣ ਤੱਕ ਜਾਂਦਾ ਹੈ। ਬਹੁਤ ਧੰਨਵਾਦ ਪੰਡਾਲ ਸਾਹਿਬ। ਸੋ ਟੋਲ ਪਲਾਜ਼ੇ ਦੇ ਉੱਪਰ ਧਰਨਾ ਲੱਗੇ ਹੋਣ ਕਾਰਨ ਜਿਹੜੇ ਲੋਕ ਇੱਥੇ ਦਿੱਕਤ ਦੇ ਵਿੱਚ ਨੇ, ਇੱਥੇ ਖੜੇ ਨੇ, ਪਰੇਸ਼ਾਨ ਹੋ ਰਹੇ ਨੇ, ਆਪਣੀਆਂ ਮੰਜ਼ਿਲਾਂ ਤੇ ਪਹੁੰਚਣਾ ਹੈ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਾਈ ਕਿੱਥੋਂ ਆਏ ਹੋ, ਕਿੱਥੇ ਜਾਣਾ ਹੈ ਜੀ? ਮੈਂ ਤਾਂ ਭਾਜੀ ਲੁਧਿਆਣੇ ਤੋਂ ਆਇਆ ਸੀ, ਕੱਲ ਦਾ ਆਇਆ ਹੋਇਆ, ਇਸ ਟਾਈਮ ਫਸਿਆ ਹੋਇਆ ਮੈਂ ਵਾਪਸੀ ਵੇਲੇ। ਕਿੱਥੇ ਜਾਣਾ ਕਿੱਥੇ ਜੀ? ਲੁਧਿਆਣੇ, ਮੈਂ ਅੰਮ੍ਰਿਤਸਰ 'ਚ ਗਿਆ ਸੀਗਾ, ਉੱਥੋਂ ਵਾਪਸੀ ਹੈ। ਠੀਕ ਹੈ, ਕਿੰਨਾ ਸਮਾਂ ਹੋ ਗਿਆ ਇੱਥੇ? 2 ਘੰਟੇ ਹੋ ਗਏ ਰੋਕਸ ਇੱਥੇ ਬੈਠੇ ਨੂੰ। ਠੀਕ ਹੈ ਜੀ, ਠੀਕ ਹੈ। ਦਿੱਕਤ ਆ ਰਹੀ ਹੈ, ਦਿੱਕਤ ਪਰੇਸ਼ਾਨੀ ਨੂੰ ਦੇਖ ਲਓ, ਦਿੱਕਤ ਤੁਸੀਂ ਆਪ ਹੀ ਦੇਖਦੇ ਹੋ ਕੀ ਮਾਹੌਲ ਹੈ। ਪਿੱਛੇ ਤੋਂ ਲੈ ਕੇ ਆਈ ਥਿੰਕ ਮੈਨੂੰ ਅੰਮ੍ਰਿਤਸਰ ਤੱਕ ਹੀ ਜਾਮ ਲੱਗ ਗਿਆ ਹੋਣਾ, ਪਿੱਛੇ ਬਹੁਤ ਲੰਬਾ ਲੱਗ ਗਿਆ ਹੋਏਗਾ ਕਿਉਂਕਿ 2 ਘੰਟੇ ਹੋ ਗਏ ਹੋਏ ਆ, ਤੇ ਇਧਰਲੇ ਪਾਸੇ ਤੁਸੀਂ ਆਪ ਦੇਖ ਸਕਦੇ ਹੋ ਕੀ ਮਾਹੌਲ ਹੈ। ਜੀ। ਸੋ ਦੇਖ ਸਕਦੇ ਹੋ ਪੂਰਾ ਮਾਹੌਲ ਇਸ ਸਮੇਂ ਭਖਿਆ ਹੋਇਆ ਹੈ। ਜਿਹੜੇ ਕਿਸਾਨ ਨੇ ਉਹ ਬੈਠੇ ਹੋਏ ਨੇ ਧਰਨਾ ਲਗਾ ਕੇ, ਅਤੇ ਧਰਨਾ ਲੱਗੇ ਹੋਣ ਕਾਰਨ ਇੱਥੇ ਲੋਕ ਜਿਹੜੇ ਪਰੇਸ਼ਾਨ ਹੋ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਕਿਹੜੀ ਜਗ੍ਹਾ ਤੋਂ ਆਏ ਹੋ, ਕਿੱਥੇ ਜਾਣਾ ਸੀ? ਅੰਮ੍ਰਿਤਸਰੋਂ ਆ ਰਹੇ ਹਾਂ ਔਰ ਅਸੀਂ ਲੁਧਿਆਣੇ ਜਾਣਾ। ਠੀਕ ਹੈ ਜੀ। ਤੁਸੀਂ ਲਾ ਲਓ ਵੀ ਅਸੀਂ 12 ਵਜੇ ਦੇ, ਸਮਝ ਲਓ 12 ਵਜੇ ਤੋਂ ਪਹਿਲਾਂ ਇਹਨਾਂ ਨੇ ਮਤਲਬ ਬੰਦ ਕਰ ਦਿੱਤਾ ਸੀ। ਠੀਕ ਹੈ ਜੀ। ਤੋ ਬਹੁਤ ਗਲਤ ਹੈ। ਤੁਸੀਂ ਦੇਖੋ ਬੱਚੇ ਛੋਟੇ ਦੇਖੋ, ਸਾਰੇ ਨਾਲ ਦੇਖੋ, ਧੁੱਪੇ ਖੜੇ ਆ, ਦੇਖੋ ਸਾਰੇ ਗਰਮੀ 'ਚ। ਬਾਕੀ ਇਹਨਾਂ ਦੀਆਂ ਪਾਲਿਸੀਆਂ ਗਲਤ ਨੇ, ਸਰਕਾਰ ਦੀਆਂ ਪਾਲਿਸੀਆਂ ਨਹੀਂ ਸਹੀ। ਜਦੋਂ ਆਪਾਂ ਗੱਲ ਕਰਦੇ ਹਾਂ ਕਿਸਾਨਾਂ ਦੇ ਨਾਲ, ਆਪਾਂ ਉਹਨਾਂ ਨੂੰ ਕਹਿੰਦੇ ਆ ਕਿ ਭਾਈ ਤੁਸੀਂ ਤੀਏ ਚੌਥੇ ਦਿਨ ਰੋਡ ਜਾਮ ਕਰ ਲੈਂਦੇ ਹੋ, ਤਾਂ ਉਹ ਕਿਸਾਨ ਸਰਕਾਰ ਨੂੰ ਦੋਸ਼ ਦਿੰਦੇ ਨੇ, ਜਿੱਦਾਂ ਤੁਸੀਂ ਗੱਲ ਕੀਤੀ ਆ। ਪਰ ਕੀ ਤੁਸੀਂ ਮੰਨਦੇ ਹੋ ਕਿ ਇਸ ਤਰੀਕੇ ਦੇ ਨਾਲ ਰੋਡ ਜਾਮ ਕਰਕੇ ਹੀ ਕਿਸੇ ਚੀਜ਼ ਦਾ ਹੱਲ ਲਿਆ ਜਾ ਸਕਦਾ, ਜਾਂ ਕੋਈ ਹੋਰ ਰਾਹ ਹੀ ਨਹੀਂ ਬਚਦਾ ਇਸ ਡੈਮੋਕ੍ਰੇਸੀ ਦੇ ਵਿੱਚ ਕਿ ਤੁਸੀਂ ਸਿੱਧੇ ਤਰੀਕੇ ਨਾਲ ਸੰਪਰਕ 'ਚ ਆ ਕੇ ਕੋਈ ਗੱਲਬਾਤ ਕਰ ਸਕੋ? ਨਹੀਂ, ਦੇਖੋ ਮੈਂ ਇਸ ਚੀਜ਼ ਦੇ ਹੱਕ 'ਚ ਨਹੀਂ ਆ। ਮੈਂ ਠੀਕ ਹੈ, ਸਰਕਾਰ ਨੂੰ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹਨਾਂ ਦੀਆਂ ਮੰਗਾਂ 70 ਸਾਲਾਂ ਤੋਂ ਕਿਉਂ ਨਹੀਂ ਮੰਨੀਆਂ ਜਾ ਰਹੀਆਂ, ਜਾਂ ਜੋ ਇਹਨਾਂ ਨੂੰ ਦੇਖੋ, ਉਹ ਤਾਂ ਇਹਨਾਂ ਦੀ ਇੱਕ ਬੈਠ ਕੇ ਇਹਨਾਂ ਦਾ ਸੋਲੂਸ਼ਨ ਕੱਢੋ। ਪਰ ਪਲੱਸ ਹੁਣ ਇੰਨੀ ਜਨਤਾ ਜਿਹੜੀ ਪਰੇਸ਼ਾਨ ਹੋ ਰਹੀ ਆ, ਇਹਨਾਂ ਨੂੰ ਚਾਹੀਦਾ ਵੀ ਤੁਸੀਂ ਉਹਨਾਂ ਦੇ ਮੂਹਰੇ, ਉਹਨਾਂ ਦੇ ਘਰੇ ਤੁਸੀਂ ਉਹਨਾਂ ਦੇ ਅੱਗੇ ਕਿਉਂ ਨਹੀਂ ਮੰਨ, ਭਗਵੰਤ ਮਾਨ ਦੇ ਘਰ ਦੇ ਮੂਹਰੇ ਕਿਉਂ ਨਹੀਂ ਜਾ ਕੇ ਧਰਨਾ ਲਾਉਂਦੇ? ਮੇਨ ਤਾਂ ਪ੍ਰੋਸੈਸ ਤੁਸੀਂ ਉਹਨਾਂ ਨੂੰ ਚਾਹੀਦਾ। ਉਹਨਾਂ ਨੂੰ ਉਹ ਤਾਂ ਏਸੀ 'ਚ ਬੈਠਿਆ, ਉਹ ਤਾਂ ਆਪਣੇ ਘਰਾਂ 'ਚ ਆਰਾਮ ਨਾਲ ਏਸੀ। ਇੱਧਰ ਪਬਲਿਕ ਕਿੰਨੀ ਦੇਖੋ ਪਰੇਸ਼ਾਨ ਹੋ ਰਹੀ ਆ। ਜਿਹੜੇ ਤੁਸੀਂ ਜਿਹੜੇ ਐਮਐਲਏ 92 ਐਮਐਲਏ ਤੁਸੀਂ ਜਿਤਾਏ, ਉਹ ਕਿਹੜੇ ਲਈ ਯਾਰ, ਕਿਸ ਚੀਜ਼ ਲਈ ਜਿਤਾਏ ਨੇ ਯਾਰ ਤੁਸੀਂ ਪੰਜਾਬ 'ਚ? ਉਹਨਾਂ ਦੇ ਮੂਹਰੇ ਯਾਰ, ਉਹਨਾਂ ਦੇ ਮੂਹਰੇ ਘਰ ਦੇ ਮੂਹਰੇ ਬੈਠੋ, ਧਰਨਾ ਲਗਾਓ, ਉਹਨਾਂ ਨੂੰ ਯਾਰ ਪਤਾ ਲੱਗੇ ਆਮ ਪਬਲਿਕ ਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ। ਇਹਦੇ ਵਿੱਚ ਜਦੋਂ ਆਉਂਦੀਆਂ ਵੋਟਾਂ ਵੇਲੇ ਜਿਹੜੀ ਇੰਨੀ ਪਬਲਿਕ ਨੇ, ਇੱਕ ਵੋਟ ਨਹੀਂ ਜੇ ਇਹਨਾਂ ਨੂੰ ਪੈਣੀ। ਇਹ ਤੁਸੀਂ ਦੇਖ ਲੈਣਾ, ਆਉਂਦੀ ਵਾਰੀ ਸਰਕਾਰ ਇਹ ਜਿਵੇਂ ਕਹਿੰਦੀ ਆ ਨਾ ਵੀ ਅਸੀਂ ਇੰਨਾ ਕੁਝ ਕਰਤਾ, ਅਸੀਂ ਇਹ ਕਰਤਾ, ਬਦਲਾ। ਵੀਰ ਜੀ, ਇੱਕ ਵੋਟ ਨਹੀਂ ਪੈਣੀ ਇਹਨਾਂ ਨੂੰ ਜਿਹੜਾ ਆਹ ਵਾਲੇ ਕੰਮ ਦੇ ਨਾਲ। ਦੇਖੀ ਜਾਓ ਤੁਸੀਂ। ਉੱਪਰੋਂ ਜਿਹੜੇ ਲੋਕ ਨੇ ਉਹ ਸਿੱਧੇ ਤੌਰ ਤੇ, ਜੇ ਨਾ ਸਹੀ ਪਰ ਸਿੱਧੇ ਤੌਰ ਤੇ ਕਿਸਾਨਾਂ ਦੇ ਵੀ ਵਿਰੋਧ ਚਾਹੁੰਦੇ ਨੇ। ਕਈ ਵਾਰੀ ਆਪਾਂ ਟਕਰਾਅ ਵਾਲੀਆਂ ਵੀਡੀਓ ਦੇਖਦੇ ਆ ਵੀ ਹੁਣ ਕਿਸਾਨਾਂ ਤੋਂ ਵੀ, ਜਿੱਥੇ ਅੱਗੇ 2020 ਚ ਧਰਨਾ ਲੱਗਾ, ਦਿੱਲੀ ਤੱਕ ਗਏ ਕਿਸਾਨ, ਬਹੁਤ ਸਾਰੇ ਲੋਕਾਂ ਨੇ ਸਪੋਰਟ ਕੀਤੀ। ਜਿਨ੍ਹਾਂ ਦੇ ਕੋਲ ਬਿੱਘਾ ਜ਼ਮੀਨ ਦਾ, ਮਰਲਾ ਜ਼ਮੀਨ ਦਾ ਵੀ ਨਹੀਂ ਸੀ, ਉਹ ਵੀ ਹੱਕ 'ਚ ਖੜੇ ਕਿ ਨਹੀਂ ਇਹਨਾਂ ਦਾ ਹੱਕ ਹੈ, ਇਹਨਾਂ ਨੂੰ ਮਿਲਣਾ ਚਾਹੀਦਾ। ਪਰ ਹੁਣ ਉਹਨੇ ਕਿਸਾਨਾਂ ਨੂੰ ਵਿਰੋਧ ਦਾ ਸਾਹਮਣਾ ਕਈ ਵਾਰੀ ਆਮ ਲੋਕਾਂ ਤੋਂ ਵੀ ਕਰਨਾ ਪੈ ਜਾਂਦਾ। ਬਹੁਤ ਸਾਰੇ ਲੋਕ ਹੁਣ ਵੀ ਨਾਰਾਜ਼ ਹੋਣਗੇ। ਹਾਂ ਬਿਲਕੁਲ ਸਰ, ਦੇਖੋ ਹੈ ਤਾਂ ਦੇਖੋ ਗੱਲ ਠੀਕ ਹੈ, ਤੁਹਾਡੀ ਆਪਣੀ ਜਗ੍ਹਾ ਸਹੀ ਹੈ, ਪਰ ਮੈਂ ਇਸ ਚੀਜ਼ ਦੇ ਹੱਕ ਵਿੱਚ ਨਹੀਂ ਆ। ਮੈਂ ਇੱਕ ਆਪਣੀ ਪਰਸਨਲੀ ਆ ਵੀ ਅਸੀਂ ਇਸ ਚੀਜ਼ ਦੇ ਹੱਕ 'ਚ ਨਹੀਂ। ਇਹਨਾਂ ਨੂੰ ਉਹਨਾਂ ਦੇ ਮੂਹਰੇ ਜਾ ਕੇ ਬਹਿਣਾ ਚਾਹੀਦਾ, ਇਦਾਂ ਰੋਡ ਜਾਮ ਨਹੀਂ ਕਰਨਾ ਚਾਹੀਦਾ। ਉੱਥੇ ਹੀ ਗੱਲ ਬਿਲਕੁਲ ਜੀ। ਬਾਈ ਹੁਣਾਂ ਨਾਲ ਗੱਲ ਕਰਦੇ ਆ। ਬਾਈ ਤੁਸੀਂ ਕੀ ਕਹੋਗੇ ਇਸ ਤਰੀਕੇ ਦੇ ਨਾਲ ਆਏ ਦਿਨ ਰੋਡ ਜਾਮ ਹੋਣਾ? ਇੱਕ ਨੰਬਰ ਤੇ ਤਾਂ ਇਹਨੂੰ ਪ੍ਰਸ਼ਾਸਨਿਕ ਫੇਲੀਅਰ ਮੰਨਾਂਗੇ ਆਪਾਂ ਵੀ ਭਾਈ ਪ੍ਰਸ਼ਾਸਨ ਨੇ ਪਹਿਲਾਂ ਤਿਆਰੀਆਂ ਕਿਉਂ ਨਹੀਂ ਕੀਤੀਆਂ? ਜਦੋਂ ਝੋਨਾ ਚੱਕਿਆ ਜਾਣਾ ਹੁੰਦਾ ਉਸ ਤੋਂ ਮਹੀਨਾ ਪਹਿਲਾਂ ਹੀ ਸੈਲਰਾਂ ਦੇ ਵਿੱਚ, ਮੰਡੀਆਂ ਦੇ ਵਿੱਚ ਤਿਆਰੀ ਮੁਕੰਮਲ ਕਰ ਲਈ ਜਾਂਦੀ ਹੈ ਆਮ ਤੌਰ ਤੇ। ਪਰ ਕੀ ਮੰਨਦੇ ਹੋ ਕਿ ਇਹ ਸਰਕਾਰ ਸੁੱਤੀ ਰਹਿ ਗਈ, ਜਾਂ ਕਿ ਸਰਕਾਰ ਦੂਜੀਆਂ ਸਟੇਟਾਂ 'ਚ ਚੋਣਾਂ ਲੜਨ 'ਚ ਉਲਝੀ ਹੋਈ ਸੀ, ਜਾਂ ਕਿਉਂ ਨਹੀਂ ਤਿਆਰੀ ਕਰ ਪਾ ਰਹੇ? ਦੇਖੋ ਵੀਰੇ, ਮੇਰੀ ਗੱਲ ਸੁਣ, ਗੱਲ ਪਤਾ ਕੀ ਆਉਂਦੀ ਹੈ, ਸਰਕਾਰ ਕੋਈ ਵੀ ਸੁੱਤੀ ਨਹੀਂ ਹੈਗੀ। ਪਤਾ ਸਰਕਾਰ ਨੂੰ ਸਾਰਾ ਵਾ ਕਿ ਸਰਕਾਰ ਨੂੰ ਇਹ ਟਾਈਮ ਨਹੀਂ ਪਤਾ ਲੱਗਣ ਡਿਆ ਕਿ ਪਬਲਿਕ ਤੰਗ ਹੈ, ਪਤਾ ਵਾ ਉਹਨੂੰ। ਪਰ ਸਿਰਫ ਦੁੱਖ ਇੱਕ ਚੀਜ਼ ਦਾ ਲੱਗਣ ਡਿਆ ਕਿ ਪਬਲਿਕ ਦਾ ਕੀ ਕਸੂਰ ਹੈ।
ਜੇ ਮੰਨ ਲਓ ਅੱਜ ਕਿਸਾਨ ਭਰਾ ਸਾਡੇ ਡੇ ਨੇ ਕਰਨ ਦੇ ਕਿ ਸਾਡੀ ਫਸਲ ਨਹੀਂ ਚੁੱਕੀ ਜਾ ਰਹੀ ਜਾਂ ਕੁਝ ਵੀ ਹੋ ਰਿਹਾ, ਤੇ ਮੈਂ ਤੇ ਇਹ ਗੱਲ ਜ਼ਰੂਰ ਕਿਸਾਨਾਂ ਦੇ ਭਰਾਵਾਂ ਦੇ ਨਾਲ ਮੈਂ ਇਹ ਖੜਾਂਗਾ ਔਰ ਇਹ ਵੀ ਕਵਾਂਗਾ ਕਿ ਕਮ ਸੇ ਕਮ ਜਿਹੜੀ ਮਤਲਬ ਕਿ ਇਸ ਟਾਈਮ CM ਆ ਉਹਦੇ ਘਰ ਚੱਲੋ, ਉੱਥੇ ਜਾ ਕੇ ਪਤਾ ਲੱਗੇ। ਉਹ ਤੇ ਯਾਰ ਆਰਾਮ ਨਾਲ ਬੈਠਾ ਵਾ, ਪਬਲਿਕ ਤੰਗ ਹੋ ਰਹੀ ਆ। ਪਬਲਿਕ ਮੰਨ ਲਓ ਅੱਜ ਹੁਣ ਤੁਸੀਂ ਬੜੀ ਉਹਦੀ ਗੱਲ ਕੀਤੀ ਕਿ ਕੀ ਪਬਲਿਕ ਇਹਨਾਂ ਦੀ ਸਪੋਰਟ ਵਿੱਚ ਖੜੀ ਆ, ਕਹਿੰਦੇ ਹਾਂ ਖੜੀ ਆ, ਪਰ ਇਦਾਂ ਨਹੀਂ, ਨਹੀਂ ਰੋਜ਼ ਨਹੀਂ, ਇਦਾਂ ਨਹੀਂ ਹੈ ਨਾ, ਇਦਾਂ ਨਹੀਂ, ਇਦਾਂ ਗਲਤ ਆ। ਜਿਹੜੀ ਚੀਜ਼ ਗਲਤ ਆ ਉਹ ਗਲਤ ਆ। ਹਾਂ ਤੁਹਾਡੇ ਨਾਲ ਖੜੇ ਆ, ਚਲੋ ਆਓ ਚੱਲੀ ਭਗਵੰਤ ਮਾਨ ਤੇ ਚੱਲਦੇ। ਅਸੀਂ ਪਬਲਿਕ ਇਹੋ ਹੀ ਬੱਸਾਂ ਜਾਂਦੀਆਂ ਤੁਹਾਡੇ ਇੱਥੇ, ਆਓ ਤੁਹਾਡੇ ਨਾਲ ਚੱਲਦੇ। ਸਾਨੂੰ ਪਤਾ ਤਾਂ ਲੱਗੇ ਕਿ ਪਤੀ ਕਰਨ ਕੇ ਉਹਨੂੰ ਤਾਂ ਪਤਾ ਲੱਗੇ, ਭਗਵੰਤ ਮਾਨ ਨੂੰ ਤਾਂ ਪਤਾ ਲੱਗੇ, ਉਹਨਾਂ ਤੇ ਮੈਲੀ ਸੇਕ ਪਹੁੰਚੇ ਇੱਥੇ ਤਾਂ ਲੱਗੇ। ਸੇਕ ਤੇ ਲੱਗਣ ਡਿਆ ਪਬਲਿਕ ਨੂੰ, ਤੇ ਸੇਕ ਲੱਗਣ ਡਿਆ ਇਹਨਾਂ ਨੂੰ ਆਪ ਲੱਗਣ ਡਿਆ, ਆਪ ਵੀ ਦੁੱਖ ਝੱਲਣ ਡੇ, ਪਬਲਿਕ ਵੀ ਝੱਲਣ ਦੀ। ਉਹਨੂੰ ਤਾਂ ਕੋਈ ਪਤਾ ਵੀ ਨਹੀਂ। ਤੇ ਕੀ ਗੱਲ ਉਹਨੂੰ ਪਤਾ ਨਹੀਂ ਸੀ ਕਿ ਫਸਲ ਆਉਣ ਵਾਲੀ? ਉਹਨੂੰ ਪਤਾ ਸੀ, ਉਹਨੂੰ ਪਤਾ ਵਾ ਕਿ ਫਸਲ ਚੁੱਕਣੀ ਵੀ ਉਹਨੇ ਆ, ਲਾਸਟ ਵਿੱਚ ਚੁੱਕਣੀ ਵੀ ਉਹਨੇ, ਉਹ 'ਚ ਕੋਈ ਸ਼ੱਕ ਨਹੀਂ। ਪਰ ਆ ਜਿਹੜਾ ਟਾਈਮ ਬਰਬਾਦ ਹੋ ਰਿਹਾ ਕਿੱਦਾਂ ਹੋ ਰਿਹਾ? ਹੁਣ ਜੇ ਮੇਰੀ ਗੱਲ ਸੁਣੋ ਵੀਰੇ, ਉਧਰੋਂ ਜਿਹੜੇ ਬੰਦੇ ਜਲੰਧਰੋਂ ਆ ਰਹੇ ਅੰਮ੍ਰਿਤਸਰ ਨੂੰ, ਜਿਨ੍ਹਾਂ ਦੀ ਫਲਾਈਟ ਦਾ ਟਾਈਮ ਹੋ ਗਿਆ, ਉਹ ਕੀ ਕਰੇਗੀ? ਹੁਣ ਮੈਨੂੰ ਨਹੀਂ ਪਤਾ, ਮੈਂ ਵੀ ਗਰੀਬ ਘਰ ਦਾ ਵਾਂ, ਮੈਂ ਨਹੀਂ ਪਤਾ ਭਾਜੀ ਕੋਲ ਰੁਪਈਆ ਲੱਖ ਲੈ ਕੇ ਵਿਆਜੀ ਚੁੱਕ ਕੇ ਮੈਂ ਟਿਕਟ ਖਰੀਦੀ ਆ, ਮੇਰੀ ਪਹੁੰਚ ਹੀ ਨਹੀਂ ਹੋਈ। ਮੇਰਾ ਕੀ ਕਸੂਰ ਸੀ ਭਾਜੀ? ਮੇਰੀ ਕੀ ਗਲਤੀ ਸੀ ਕਿ ਮੈਂ ਕਿਸਾਨ ਨੂੰ ਦੋਸ਼ੀ ਕਰਾਂ, ਸਰਕਾਰ ਨੂੰ ਕਰਾਂ, ਕਿਹਨੂੰ ਕਰਾਂ ਮੈਂ ਦੱਸੋ? ਫਿਰ ਲਾਸਟ ਜਗ੍ਹਾ ਤੇ ਮੇਰੀ ਕਿਸਮਤ ਕਿੱਦਾਂ ਹੋ ਗਈ? ਮੇਰੀ ਕਿਸਮਤ ਮੇਰੀ ਪੰਜਾਬ ਨੇ ਬਣਾਤੀ, ਨਾ ਵਸਿਆ ਨਾ ਵਸਣ ਦਿੱਤਾ, ਉਹ ਹਾਲ ਹੋ ਗਿਆ। ਇਹਦੇ ਬਾਰੇ ਤੁਸੀਂ ਕੀ ਕਹਿੰਦੇ ਜੀ? ਬਿਲਕੁਲ ਤਰਕ ਹੈ ਤੁਹਾਡੀ ਗੱਲ ਦੇ ਵਿੱਚ, ਇਹ ਗੱਲ ਤਾਂ ਇੱਥੇ ਆ ਗਈ ਭਾਈ। ਪਰ ਜਦੋਂ ਆਪਾਂ ਗੱਲ ਕਰਦੇ ਹਾਂ ਸੈਲਰ ਮਾਲਕਾਂ ਦੀ, ਆੜਤੀਏ ਦੂਜੇ ਬੰਨੇ, ਤੀਜੇ ਬੰਨੇ ਮਜ਼ਦੂਰ, ਆ ਪ੍ਰਵਾਸੀ ਮਜ਼ਦੂਰ ਵੀ ਉੱਥੇ ਝੰਡੇ ਲੈ ਕੇ ਕਿਸਾਨ ਜਥੇਬੰਦੀਆਂ ਦੇ ਇਸ ਟਾਈਮ ਬੈਠੇ ਹੋਏ ਨੇ। ਮੈਂ ਤਾਂ ਵਿਲੱਖਣ ਤਸਵੀਰ ਇਹ ਦੇਖ ਰਿਹਾ। ਬਿਲਕੁਲ ਜਦੋਂ ਇੱਧਰਲੇ ਬੰਨੇ ਨੂੰ ਆਪਾਂ ਤੁਰਦੇ ਹਾਂ, ਗੱਲ ਕਰਦੇ ਹਾਂ ਕਿਸਾਨੀ ਦੀ ਜਾਂ ਉਦਯੋਗ ਦੀ, ਪੰਜਾਬ ਦੇ ਵਿੱਚ ਟਿਕ ਨਹੀਂ ਰਿਹਾ ਕੋਈ ਵੀ ਉਦਯੋਗ, ਜਿਹੜਾ ਉਹ ਹੋਰ ਸਟੇਟਾਂ ਨੂੰ ਭੱਜੀ ਜਾ ਰਿਹਾ। ਜਿਹੜੇ ਸਿੰਪਲ ਕੁਐਸਚਨ ਤੁਹਾਡਾ ਜਨਾਬ, ਜੇ ਅੱਜ ਪ੍ਰਵਾਸੀ ਮਜ਼ਦੂਰ ਕੰਮ ਕਰ ਰਹੇ ਆ ਤਾਂ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ, ਸੇਮ ਡਿਟੋ ਕਾਪੀ ਆ ਜਿਹੜੇ ਸਾਡੇ ਪੰਜਾਬੀ ਬਾਹਰ ਜਾਣ ਦੇ ਨਾ, ਉਹਨਾਂ ਨੂੰ ਵੀ ਕੰਮ ਨਹੀਂ ਮਿਲ ਰਿਹਾ। ਸਹੀ ਗੱਲ ਆ, ਸੇਮ ਕੰਮ ਵਿਹਲੇ ਹੋ ਗਏ। ਸਹੀ ਗੱਲ, ਇਹ ਚੀਜ਼ ਨੂੰ ਫੇਸ ਕਰੋਗੇ। ਇਸੇ ਸਰਕਾਰ ਨੂੰ ਕਹੋ ਕਿ ਭਗਤਾ ਤੂੰ ਜਿਹੜੇ ਗਏ ਆ ਨਾ ਉਹ ਮੰਗਾ ਲਾ। ਉਹ ਤਾਂ ਕਹਿ ਰਿਹਾ ਗੋਰੇ ਮੰਗਾ ਲੈਣੇ ਆਪਾਂ, ਗੋਰੇ ਛੱਡ ਭਰਾ, ਤੂੰ ਜਿਹੜੇ ਪੰਜਾਬੀ ਗਏ ਉਹੀ ਮੰਗਾ ਲਾ। ਉਹਨਾਂ ਨੂੰ ਪੁੱਛ ਕੇ ਤੇ ਵੇਖ ਰੋਟੀ ਖਾਦੀ ਵੀ ਹੈ ਕਿ ਨਹੀਂ ਉਹਨੇ। ਇੱਕ ਵੇਟਰ ਦੀ ਜੌਬ ਲੈਣ ਲਈ ਬੀਤੇ ਦਿਨੀ ਜੇ ਬਹੁਤ ਵੀਡੀਓ ਵਾਇਰਲ ਹੋ ਰਹੀ ਸੀ। ਕਾਮਨ ਸੈਂਸ ਹੋਣੀ ਚਾਹੀਦੀ ਹੈ ਸਾਡੀਆਂ ਸਰਕਾਰਾਂ ਨੂੰ। ਸਾਡੇ ਬੰਦੇ ਕਦੀ ਇਸ ਚੀਜ਼ ਨੂੰ ਨੋਟ ਕਰਕੇ ਵੇਖਣ, ਖਾਸ ਕਰਕੇ ਸਾਡੀਆਂ ਸਰਕਾਰਾਂ, ਪੰਜਾਬ ਸਰਕਾਰ, ਜਿੰਨੇ ਵੀ ਸਾਡੇ ਇੱਥੇ ਪ੍ਰਵਾਸੀ ਮਜ਼ਦੂਰ ਆਏ ਉਹ ਕਿੰਨੇ ਕੁ ਪੜ੍ਹੇ ਆ? ਸਹੀ ਗੱਲ ਹੈ। ਪਹਿਲਾਂ ਮੈਨੂੰ ਇਸ ਸਵਾਲ ਦਾ ਜਵਾਬ ਦਿਓ, ਕਿੰਨੇ ਕੁ ਪੜ੍ਹੇ ਆ ਕੇ ਕਰਦੇ ਮਜ਼ਦੂਰੀ? ਸਾਡੇ ਬੰਦੇ ਇੱਥੇ ਵੈਲ ਐਜੂਕੇਟਡ ਬਣਨ ਦੇ ਬਾਵਜੂਦ ਵੀ ਜਾ ਕੇ ਉੱਥੇ ਮਜ਼ਦੂਰੀ ਨਹੀਂ ਮਿਲਣ ਦੀ। ਉਹ ਸਾਡੇ ਨਾਲ ਤਾਂ ਫਿਰ ਤੁਹਾਡੇ ਨਾਲ ਤਾਂ ਫਿਰ ਦੂਜਾ ਦੇਸ਼ ਚੰਗਾ, ਜਿੰਨੇ ਪੜ੍ਹੇ ਲਿਖੇ ਮਜ਼ਦੂਰ ਰਸਾ ਦਲੇ, ਤੇ ਤੁਹਾਂ ਤਾਂ ਫਿਰ ਨਪੜ ਸੱਦੇ। ਨਾਲੇ 25-25 ਲੱਖ ਵੀ ਗਿਆ ਇੱਥੋਂ। ਮੈਂ ਕਹਿੰਦਾ ਜੀ ਨਪੜ ਸੱਦੇ, ਉਹ ਫੇਰ ਸਾਡੇ ਨਾਲ ਖਲੋ ਗਿਆ ਕਿ ਉਹਨਾਂ ਨੂੰ ਪਤਾ ਕਿ ਇਦਾਂ ਹੀ ਇਦਾਂ ਹੁੰਦਾ ਵਾ, ਰੌਲਾ ਪਾਈਦਾ ਵਾ, ਇਦਾਂ ਜਾਈਦਾ ਵਾ, ਦਿਹਾੜੀ ਮਿਲਦੀ, ਇਦਾਂ ਹੁੰਦਾ। ਸਾਡੇ ਤਾਂ ਫੇਰ ਉਹ ਹਾਲ, ਪੜ੍ਹੇ ਲਿਖੇ ਹਰ ਬੰਦੇ ਨੇ ਆਈਲੈਟਸ ਕਰਕੇ ਗਿਆ ਵਾ, 25 ਲੱਖ ਰੁਪਈਆ ਲੱਗ ਗਿਆ ਵਾ, ਅਗਲਾ ਟ੍ਰੇਨ ਤੇ ਬਹਿ ਕੇ ਇੱਥੇ ਆ ਜਾਂਦਾ। ਉਹਦੀ ਆਈਡੀ ਬਣ ਡਈ, ਸਾਡੇ ਬੰਦੇ ਦਾ ਕੁਛ ਨਹੀਂ ਬਣ ਡਿਆ। ਉਹਦੇ ਆਧਾਰ ਕਾਰਡ ਬਣ ਡਿਆ, ਉਹਦੀਆਂ ਵੋਟਾਂ ਬਣ ਡੀਆਂ, ਸਾਡੇ ਦਾ ਕੀ ਬਣ ਡਿਆ? ਬਾਪੂ ਪਿੱਛੋਂ ਰਿੜ ਜਾਂਦਾ, ਉਹਦਾ ਵਿਆਜ ਲਾਉਂਦਾ ਫਿਰਦਾ, ਰਿੜ ਜਾਂਦਾ। ਬਹੁਤੀ ਜਗ੍ਹਾ ਦੇਖ ਰਹੇ ਆ ਸਰਪੰਚੀਆਂ ਤੇ ਖੜੇ ਨੇ ਭਾਜੀ। ਉਹ ਫਿਰ ਇਹੋ ਗੱਲ ਆ ਨਾ, ਕਾਰਨ ਤੇ ਉਹੀ ਆ। ਪਿੱਛੇ ਜੇ ਹੁਣ ਜਿਵੇਂ ਪਿੱਛੇ ਸੁਣੀ ਉੱਥੇ ਜੱਟਪੁਰਾ, ਉੱਥੇ ਜੀ 3000 ਵੋਟ, 3000 ਪੰਜਾਬੀ ਦੀ ਵੋਟ ਤੇ 6000 ਦੂਜੀ ਦੀ ਵੋਟ। ਕੀ ਕਰੋ? ਘਰ 'ਚ 85-85 ਵੋਟਾਂ ਬਣੀ। ਫਿਰ ਉਹ ਕਿੱਦਾਂ ਕਰ ਦਿੱਤੀ? ਉਹਨੂੰ ਕਿੰਨੇ ਅਥਾਰਟੀ ਦਿੱਤੀ? ਉਹਨੂੰ ਤਾਂ ਅਸੀਂ ਵੀ ਦਿੱਤੀ ਨਾ, ਉਹਨੂੰ ਸਪੋਰਟਰ ਅਸੀਂ ਵੀ ਆ, ਅਸੀਂ ਵੀ ਗੁਨੇਗਾਰ ਵਿੱਚ ਆਪਣੀ ਕਹੀਏ ਵੋਟ ਕਰਕੇ, ਆਪਣੀ ਜਿੱਤ ਕਰਕੇ ਵੀ ਕੋਈ ਵੀ ਕਿਤੇ ਲਿਆ ਕੇ ਬਹਾ ਦਿਓ, ਸਲਮ ਬਣਾਓ। ਪੰਜਾਬ ਦੇ ਵਿੱਚ ਸਲਮ ਬਣੂਗਾ, ਉਹਨਾਂ ਨਾਲ ਉਹ ਤਾਂ ਨਹੀਂ, ਬਾਹਰ ਦੇ ਦੇਸ਼ ਨਹੀਂ ਕਹਿੰਦੇ ਕਿ ਸਾਡੇ ਕੋਲ ਸਲਮ ਬਣਾਉਣ ਵਾਸਤੇ ਪੰਜਾਬੀ ਇੱਥੇ ਆਉਣ। ਉਹ ਤਾਂ ਨਹੀਂ ਕਹਿੰਦੇ ਇੰਨੀ ਗੱਲ, ਤੁਸੀਂ ਕਿਉਂ ਕਹਿਣ ਦੇ ਇੰਨੀ ਗੱਲ? ਫਿਰ ਕਹਿੰਦੇ ਪੰਜਾਬ ਖਤਮ ਹੋ ਗਿਆ। ਪੰਜਾਬ ਤਾਂ ਆਪੇ ਖਤਮ ਹੋ ਜਾਣਾ ਵੀਰੇ। ਸਾਨੂੰ ਤਾਂ, ਮੈਨੂੰ ਤਾਂ ਲੱਗਦਾ ਕਿ ਸਾਡੇ ਆਉਣ ਵਾਲੇ ਟਾਈਮ 'ਚ ਸਾਡੇ ਨਿਆਣੇ ਨੇ ਹਿੰਦੀ ਬੋਲੀ ਕਰਨੀ ਆ, ਜਿਹੜੇ ਹਾਲਾਤ ਹੋ ਗਏ ਆ। ਸ਼ਹਿਰੀ ਘਰਾਂ 'ਚ ਤਾਂ ਅੱਜ ਬੋਲਦੇ ਨਾ। ਸਾਡੇ ਪੰਜਾਬ, ਸਾਡੇ ਪਤਾ ਕੀ ਹਾਲ ਹੋਣ, ਜਿੱਦਾਂ ਗੋਰੇ ਬੋਲਣ ਲੱਗ ਗਏ ਜੀ, ਪੰਜਾਬ 'ਚ ਬੋਲਣ ਲੱਗ ਪਰ ਮੈਂ ਸੱਚਾਈ ਦੱਸਣਾ ਚਾਹਾਂ ਤੁਹਾਨੂੰ ਭਾਈ ਜੀ, ਰੀਅਲ ਸੱਚ ਹੈ ਕਿ ਆਉਣ ਵਾਲਾ ਵਕਤ ਜਿਹੜਾ ਨਾ, ਜਿਹੜਾ ਸਾਡੇ ਧਾਰਮਿਕ ਸਥਾਨ ਹੈ ਨਾ, ਉੱਥੇ ਵੀ ਇਹਨਾਂ ਦਾ ਰਾਜ ਹੋ ਜਾਣਾ। ਉਹਨਾਂ ਨੇ ਇੰਨੇ ਤੁਕ, ਇੰਨੇ ਨਮਰਤਾ ਦੇ ਨਾਲ ਸਿੱਖਣ ਦੇ ਨਾ ਉਹ ਚੀਜ਼ਾਂ, ਔਰ ਸਿੱਖ ਕੇ ਉਹ ਇੱਕ ਦਿਨ ਪਹੁੰਚ ਜਾਣੇ ਉੱਥੇ। ਸਾਡੇ ਕੋਲ ਆਖਰੀ ਹਥਿਆਰ ਉਹ ਹੀ ਨਾ, ਸਾਡਾ ਉਹ ਵੀ ਚੱਲ ਜਾਣਾ ਵਾ।
ਇੱਕ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਭਾਈ, ਉਹ ਆਏ ਬੇਸ਼ੱਕ ਅਨਪੜ੍ਹ ਹੋਣ, ਪਰ ਜਿਹੜੇ ਇੱਥੇ ਸੈੱਟ ਹੋ ਚੁੱਕੇ ਨੇ 10 15 20 ਸਾਲ ਹੋ ਚੁੱਕੇ, ਉਹਨਾਂ ਦੇ ਬੱਚੇ LLBਆਂ ਕਰ ਰਹੇ ਨੇ, ਉਹਨਾਂ ਦੇ ਬੱਚੇ ਵੱਡੀਆਂ ਪੋਸਟਾਂ ਤੇ ਜਾ ਰਹੇ ਨੇ। ਕਰਾਉਣ ਕੌਣ ਡਿਆ ਵਾ, ਇਹ ਚੀਜ਼ ਨੂੰ ਸੋਚੋ ਨਾ ਤੁਸੀਂ। ਕਰਾਉਣ ਕੌਣ ਡਿਆ ਵਾ? ਉਹ ਜ਼ਿਆਦਾ ਤਾਂ ਨਹੀਂ ਪੜ੍ਹੇ, ਸਾਡੇ ਜਿਹੜੇ ਪੜ੍ਹੇ ਉਹ ਤਾਂ ਚੱਲ ਗਏ ਬਾਹਰ। ਇੱਥੇ ਜਗ੍ਹਾ ਬੇਲੀ ਹੋ ਗਈ। ਮੈਡੀਕਲ ਜਿਹੜੇ ਮੈਡੀਕਲ ਕਾਲਜ ਲਾ ਲਓ, ਮੈਡੀਕਲ ਤੇ ਜਿਹੜੇ ਸ਼ਾਪਸ ਖੁੱਲੀਆਂ ਵਾ, ਉੱਥੇ ਮੈਡੀਕਲ ਦੇਣ ਵਾਲੇ ਜਿਹੜੇ ਉਹ ਇਹ ਲੋਕ ਨੇ। ਅਸੀਂ ਜਾ ਕੇ ਉਹਨਾਂ ਕਹਿੰਦੇ ਬਾਊ ਜੀ ਸਾਨੂੰ ਦਵਾਈ ਦਿਓ, ਅਸੀਂ ਬਾਊ ਜੀ ਕਹਿਣ ਦੇ ਆ ਕਿੱਥੇ ਸਾਡੀ ਗਈ ਯਾਰ ਅਕਲ ਸਾਡੀ। ਪਹਿਲਾਂ ਸਾਡਾ ਪੰਜਾਬੀ ਉੱਥੇ ਹੁੰਦਾ ਸੀ, ਪਹਿਲਾਂ ਸਾਡਾ ਕੋਈ ਵੀ ਹਿੰਦੂ ਭਰਾ, ਕੋਈ ਕਿਸੇ ਵੀ ਧਰਮ ਦਾ ਜਿਹੜਾ ਸਾਡਾ ਪੰਜਾਬੀ ਹੁੰਦਾ ਸੀ, ਉਹ ਹੁਣ ਕਿੱਥੇ ਆ? ਅੱਜ ਮੰਡੀ 'ਚ ਜਾ ਕੇ ਕਿਤੇ ਸਬਜ਼ੀ ਦਾ ਫੁੱਲ ਲੈ ਕੇ ਚੁੱਕ ਕੇ ਵੇਖੋ ਤੁਸੀਂ, ਆਪਣੇ ਪੰਜਾਬ ਦੀ ਸਬਜ਼ੀ ਦਾ ਫੁੱਲ ਚੁੱਕ ਕੇ ਉਹਦਾ ਰੇਟ ਪਾ ਕੇ ਦੱਸੋ, ਤੁਹਾਨੂੰ ਨਾ ਦੱਸਣਗੇ ਅਸੀਂ ਪ੍ਰਵਾਸੀ ਆ ਕੀ ਪ੍ਰਵਾਸੀ ਆ, ਉਹ ਦੱਸਣਗੇ ਭਾਈ ਪੰਜਾਬੀ ਦਾ ਮੁੱਲ ਕੀ ਆ। ਗੋਭੀ ਦੀ ਦੁਕਾਨ ਨਹੀਂ ਲਾਉਣ ਦਿੰਦੇ ਭਾਈ, ਬਰਾਬਰ ਦੁਕਾਨ ਨਹੀਂ ਲੱਗਣ ਦਿੰਦੇ, ਨਹੀਂ ਲੱਗਣ ਦਿੰਦੇ ਕਦੀ। ਤੁਸੀਂ ਇਸ ਚੀਜ਼ ਨੂੰ ਸੋਚੋ। ਇਹ ਵੀ ਗਲਤੀ ਹੈ ਨਾ, ਫਿਰ ਪੰਜਾਬੀ ਬੰਦਾ ਪੰਜਾਬੀ ਤੋਂ ਲੈਂਦਾ ਵੀ ਨਹੀਂ ਚੀਜ਼, ਉਹ ਵੀ ਪੰਜਾਬੀ ਤੋਂ ਪੰਜਾ ਕਿੱਦਾਂ ਕਰੇ? ਹੁਣ ਇੱਥੇ 10 ਬੰਦੇ ਖਲੋਤੇ, ਹੁਣ ਤੁਸੀਂ ਮੰਨ ਲਓ ਅਸੀਂ 10 ਬੰਦੇ ਖਲੋਤੇ, 10 ਬੰਦੇ 'ਚ ਇੱਕ ਬੰਦਾ ਬੋਲਣ ਡਿਆ, ਇੱਕ ਬੰਦਾ ਬੋਲਣ ਡਿਆ, ਬਾਕੀ 10 ਮਜ਼ੇ ਲੈਣ ਦੇ। ਕੋਈ ਗੱਲ ਨਹੀਂ, ਆਉਂਦੇ ਕੋਈ ਗੱਲ ਨਹੀਂ, ਆਪੇ ਕੱਪ ਆ ਕੇ ਚੱਲ ਜੂ। ਮੈਂ ਕੀ ਲੈਣਾ ਜੇ ਮੰਨ ਲਓ ਮੈਂ ਵੀ 2 ਘੰਟੇ ਖਲੋਤਾ, ਮੈਂ ਕੀ ਲੈਣਾ ਇਹਨਾਂ ਕੋ? ਇਹ ਤਾਂ ਹਰ ਬੰਦੇ ਫਿਰ ਦਿਮਾਗ 'ਚ ਇਹੋ ਲੱਗੇ ਮੈਂ ਇਹਦੇ ਕੀ ਲੈਣਾ। ਲਾਸਟ 'ਚ ਪੰਜਾਬੀ ਦੀ ਇੱਕੋ ਗੱਲ ਰਿਹਾ ਕਿ ਮੈਂ ਕਿਸੇ ਕੋ ਕੁਝ ਨਹੀਂ ਲੈਣਾ। ਪਤਾ ਉਦੋਂ ਲੱਗਣਾ ਜਦੋਂ ਸੇਕ ਆਪ ਦੇ ਘਰੇ ਆ ਗਿਆ। ਸੇਕ ਤਾਂ ਲੱਗੇ ਹੀ ਆ, ਪਤਾ ਸਾਰਿਆਂ ਨੂੰ ਆ। ਅੱਜ ਦਾ ਵੀ ਛੋਟੀ ਜੀ ਗੱਲ ਦੱਸਾਂ, ਅੱਜ ਇਹੋ ਜੀ ਕੋਈ ਮਾਂ ਨਹੀਂ ਜਿਹਨੂੰ ਪਤਾ ਨਹੀਂ ਕਿ ਮੇਰਾ ਧੀ ਪੁੱਤ ਕਿੱਥੇ ਆ। ਹਰ ਇੱਕ ਨੂੰ ਪਤਾ ਵਾ, ਸਿਰਫ ਸ਼ਰਮੋਂ ਬਸ਼ਰਮੀ ਬੈਠੇ ਆ। ਨਹੀਂ ਯਾਰ ਮੈਂ ਕੀ ਗੱਲ ਸ਼ੇਅਰ ਕਰਾਂ, ਮੈਂ ਕੀ ਕਰਾਂ ਯਾਰ, ਉਹ ਨਹੀਂ ਚੰਗਾ, ਮੈਂ ਕੀ ਕਿੱਦਾਂ ਮੈਂ ਆਪਣੇ ਨੂੰ ਮਾੜਾ, ਕਿੱਦਾਂ ਕਿਸੇ ਨੂੰ ਮਾੜਾ ਕਵਾਂ। ਅੱਗੇ ਚਾਚਿਆਂ ਦਾ ਡਰ ਸੀ, ਹੁਣ ਕਿੱਥੇ ਗਿਆ ਡਰ? ਹੁਣ ਤੇ ਆਪਣਿਆਂ ਦਾ ਡਰ ਨਹੀਂ ਰਿਹਾ ਗਿਆ, ਹੁਣ ਮਾਪੇ ਡਰਨ ਦੇ ਆ ਭਾਜੀ। ਅੱਜ ਉਹ ਪੀੜ੍ਹੀ ਆ, ਅਸੀਂ ਡਰਨ ਦੇ ਆਪਣੇ ਬੱਚਿਆਂ ਤੋਂ, ਬੱਚਾ ਸਹੀ ਸਲਾਮਤ। ਸਕੂਲਾਂ 'ਚ ਟੀਚਰ ਡਰਦੇ ਨੇ, ਉਹ ਡਰਦੇ ਕੁਝ ਕਹਿੰਦੇ ਨਹੀਂ। ਅਸੀਂ ਆਪ ਡਰਦੇ ਆ ਕਿ ਬੱਚਾ ਜੇ ਚੱਲ ਗਿਆ ਤਾਂ ਟਾਈਮ ਨਾਲ ਭਰਾ ਘਰ ਆ ਜੀ, ਆਪ ਜਾਣੇ ਮਗਰ। ਆਹ ਹਾਲਾਤ ਹੋ ਗਏ ਸਾਡਾ ਪੰਜਾਬ ਕਿੱਥੇ ਰਹਿ ਗਿਆ ਭਾਜੀ? ਬਾਪੂ ਜੀ, ਜਿਹੜੀਆਂ ਬਾਈ ਹੁਣੀ ਗੱਲਾਂ ਕਰ ਰਹੇ ਨੇ, ਕੀ ਸੋਚਦੇ ਹੋ ਇਸ ਦੇ ਬਾਰੇ? ਮੈਂ ਤਾਂ ਕੁਝ ਨਹੀਂ ਸੋਚਦਾ ਹੈ, ਨਾ ਮੈਨੂੰ ਕੁਝ ਆਉਂਦਾ। ਸਾਡੀ ਤੇ ਮੌਤ ਹੋ ਗਈ ਤੇ ਖੜੇ ਸੋਚੀ ਜਾਂਦੇ ਆ ਵੀ ਕਿੱਦਾਂ ਜਾਵਾਂ, ਕੀ ਕਰਾਂ। ਉੱਥੇ ਕਿਹੜੀ ਜਗ੍ਹਾ ਜਾਣਾ ਸੀ ਬਜ਼ੁਰਗੋ? ਮੈਂ ਤੇ ਲੁਧਿਆਣੇ ਤੋਂ ਅੱਗੇ ਜਾਣਾ ਸੀ ਪੁੱਤ, ਇੱਥੇ ਘੰਟਾ 1.5 ਘੰਟਾ ਹੋ ਗਿਆ ਖੜਿਆਂ ਨੂੰ। ਦੇਖ ਲਓ ਮੌਤ ਹੋਈ ਹੁਣ ਭਾਜੀ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਇਸ ਚੀਜ਼ ਦਾ। ਤੁਸੀਂ ਆਪ ਬਹੁਤ ਵਧੀਆ, ਹੁਣ ਇਹਨੂੰ ਤੁਸੀਂ ਲਗਾ ਸਕਦੇ ਭਾਜੀ? ਕਹਿੰਦੇ ਮਰਨੇ ਜੰਮਣੇ ਜਿਹੜੇ ਉਹ ਤਾਂ ਨਹੀਂ ਛੁੱਟ ਜਾਣੇ ਯਾਰ, ਜਿਹਦੇ ਘਰ ਮੌਤ ਹੀ ਜੇ ਉਹ ਹੀ ਨਹੀਂ ਬੰਦਾ ਪਹੁੰਚਿਆ ਯਾਰ, ਦੱਸੋ ਕੀ ਕਰਨਾ? ਕਿਸ ਸਰਕਾਰ ਦੀ ਮੂੰਹ ਦੇਖਣੋਂ ਵੀ ਉਹ ਵੀ ਨਹੀਂ ਵੇਖ ਸਕਿਆ। ਅਸੀਂ ਕਿਹੜੇ ਗੋਰਿਆਂ ਨੂੰ ਲਿਆਉਂਦੇ ਸੱਦੇ? ਸਾਡਾ ਪੰਜਾਬੀ ਤੇ ਪੰਜਾਬੀ ਦੀ ਮੌਤ ਦੀ ਲਾਸ਼ ਤੱਕ ਨਹੀਂ ਪਹੁੰਚਣ ਨਹੀਂ ਡਿਆ। ਕਿਹੜਾ ਗੋਰਾ ਸੱਦਣ ਡਿਆ ਭਰਾ ਮੇਰਾ? ਕਿਹੜਾ ਗੋਰਾ ਸੱਦ ਕੇ ਉਹਨੇ ਕੀ ਵਿਖਾਉਣਾ ਚਾਹੁੰਦਾ ਕਿ ਮੈਂ ਪੰਜਾਬੀ ਨਾਲ ਇਦਾਂ ਕਰਨਾ, ਕਿ ਮੈਂ ਮੇਰੇ ਪੰਜਾਬੀ ਦੇ ਧੀ ਪੁੱਤ ਮਰਿਆ ਹੋਵੇ, ਭੈਣ ਭਰਾ ਮਰਿਆ ਹੋਵੇ, ਤਾਂ ਉਹ ਬੰਦਾ ਪਹੁੰਚੇ ਤੱਕ ਵੀ ਉਹਨੂੰ ਪਹੁੰਚਣ ਵੀ ਨਹੀਂ ਮੈਂ ਦਿੰਦਾ। ਬਜ਼ੁਰਗੋ ਕੀ ਰਿਸ਼ਤਾ ਸੀ ਕਿ ਜਿੱਥੇ ਮੌਤ ਹੋਈ ਹੈ ਜਿਨ੍ਹਾਂ ਦੇ? ਸਾਲਾ ਸੀ। ਅੱਛਾ ਜੀ, ਸਾਲਾ ਸੀ ਮੇਰਾ, ਘਰ 'ਚ ਹੀ ਸੀ ਇੱਕ ਤਰੀਕੇ ਦੀ ਆਪਣੀ। ਹਾਂਜੀ। ਠੀਕ ਹੈ, ਤੇ ਹੁਣ ਜਾਓਗੇ ਜਦੋਂ ਰੋਡ ਖੋਲਦਾ ਜੇ 2 ਘੰਟਿਆਂ ਨੂੰ, ਘੰਟੇ ਨੂੰ? ਜਾਵਾਂਗੇ ਤਾਂ ਜ਼ਰੂਰ, ਮੇਰੇ ਜਾਂਦੇ ਨੂੰ ਤਾਂ ਸੰਸਕਾਰ ਕਰ ਦੇਣਾ ਪੁੱਤ ਉਹਨਾਂ, ਮੈਂ ਤਾਂ ਮੂੰਹ ਵੀ ਨਹੀਂ ਦੇ ਸਕਣਾ ਉਹਦਾ। ਸਹੀ ਗੱਲ ਹੈ, ਬੜਾ ਔਖਾ ਕੰਮ ਹੈ। ਦੇਖ ਸਕਦੇ ਹੋ ਇਹੋ ਜੀਆਂ ਤਸਵੀਰਾਂ ਜਦੋਂ ਸਾਹਮਣੇ ਆਉਂਦੀਆਂ ਨੇ ਤਾਂ ਇੱਕ ਵਾਰੀ ਬੰਦਾ ਸੋਚਣ ਨੂੰ ਜ਼ਰੂਰ ਮਜਬੂਰ ਹੁੰਦਾ ਵੀ ਭਾਈ ਸਰਕਾਰਾਂ ਕੀ ਕਰ ਰਹੀਆਂ ਨੇ। ਜੇ ਸਰਕਾਰਾਂ ਇਹੋ ਜੀਆਂ ਸਮੱਸਿਆਵਾਂ ਪੈਦਾ ਕਰ ਰਹੀਆਂ ਨੇ ਤਾਂ ਲੋਕ ਸੜਕਾਂ ਤੇ ਆ ਰਹੇ ਨੇ, ਤਾਂ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। ਕਈ ਸਾਰੇ ਲੋਕ ਦੁੱਖ ਦੇ ਵਿੱਚ ਨੇ, ਉਹ ਦੁੱਖ ਦੀ ਜਿਹੜੀ ਗਾਥਾ ਤੁਸੀਂ ਸੁਣੀ ਵੀ ਹੈ, ਉਹਨਾਂ ਨੇ ਆਪਣੇ ਉਸ ਜਗ੍ਹਾ ਤੇ ਪਹੁੰਚਣਾ। ਕਈ ਲੋਕ ਸੁੱਖ ਦੀਆਂ ਖਬਰਾਂ ਲੈ ਕੇ ਕਿਤੇ ਜਾਣਾ ਹੁੰਦਾ, ਉਹਦੇ ਲਈ ਰਾਸਤੇ ਵਿੱਚ ਰੋੜਾਂ ਬਣ ਜਾਂਦੀਆਂ ਨੇ। ਇਹੋ ਜੀਆਂ ਦਿੱਕਤਾਂ ਲਗਾਤਾਰ